ਗੁਰੂ ਸਾਹਿਬ, ਗੁਰੂ ਸਾਹਿਬਾਨ ਦੇ ਵਿੱਚ ਜੋ ਵੀ ਜਿਸ ਕਿਸੇ ਦੀ ਵੀ ਇੱਕ ਆਦਤ ਹੈ, ਮੁਕੱਦਸ ਸਥਾਨ ਕਰਕੇ ਅਸੀਂ ਜਾਣਦੇ ਹਾਂ, ਗੁਰਾਂ ਦੀ ਨਗਰੀ ਦੇ ਨਾਲ ਜਾਣਦੇ ਹਾਂ। ਤੇ ਉੱਥੇ ਇੱਕ ਯੂਟਿਊਬ ਬਲੌਗਰ ਨੂੰ ਇੱਕ ਉਹ ਸ਼ਬਦ ਇੱਥੇ ਵਰਤਿਆ ਨਹੀਂ ਜਾ ਸਕਦਾ, ਇੱਕ ਏਜੰਟ ਕਹਿ ਸਕਦੇ ਹਾਂ, ਜਿਸਮ ਦੀ ਪੇਸ਼ਕਸ਼ ਕਰਦਾ ਤੇ ਉਹ ਵੀਡੀਓ ਵਿਸ਼ਵ ਭਰ ਦੇ ਵਿੱਚ ਜਿੱਥੇ ਕਿਤੇ ਵੀ ਦੇਖੀ, ਹਰ ਸਿੱਖ ਦਾ, ਹਰ ਉਸ ਬੰਦੇ ਦਾ ਮਨ ਖੌਲ ਉੱਠਿਆ ਜਿਹੜਾ ਬੰਦਾ ਗੁਰੂ ਸਾਹਿਬਾਨ ਦੇ ਵਿੱਚ, ਗੁਰੂ ਸਾਹਿਬ ਦੇ ਵਿੱਚ ਆਪਣੀ ਅਕਾਦਤ ਭੇਂਟ ਕਰਦਾ ਹੈ। ਉਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਇਹ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਅਸੀਂ ਮੂਕ ਦਰਸ਼ਕ ਕਿਉਂ ਬਣ ਰਹੇ ਹਾਂ, ਇਹ ਸਿੱਖੀ ਤੇ ਹਮਲੇ ਰੋਕ ਕਿਉਂ ਨਹੀਂ ਰਹੇ, ਤੇ ਇਹ ਇਹੋ ਜਿਹੇ ਪਵਿੱਤਰ ਮੁਕੱਦਸ ਸਥਾਨ ਤੇ ਇਹੋ ਜਿਹੇ ਏਜੰਟਾਂ ਦੀ ਭਰਮਾਰ ਆਖਿਰ ਹੋ ਕਿਹਦੇ ਇਸ਼ਾਰੇ ਤੇ ਰਹੀ ਹੈ। ਤੇ ਅੰਮ੍ਰਿਤਸਰ ਦੇ ਵਿੱਚ ਜਿਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਹੋਣਾ ਚਾਹੀਦਾ, ਉਹਦੇ 'ਚ ਹੋਰ ਬਹੁਤ ਕੁਛ ਹੋਣਾ ਚਾਹੀਦਾ, ਤੇ ਉੱਥੇ ਅਸੀਂ ਇਹੋ ਜਿਹੀਆਂ ਗੱਲਾਂ ਸੁਣ ਕਿਉਂ ਰਹੇ ਹਾਂ। ਨਾਲ ਜੋੜਦੇ ਹਾਂ ਰਾਜਕਨਵੀਰ ਸਿੰਘ ਜੀ ਨੂੰ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਇਹ ਜਿਹੜਾ ਮੁੱਦਾ ਪ੍ਰਵੀਨ ਜਿਹੜਾ ਤੁਸੀਂ ਲੈ ਕੇ ਆਏ ਆ ਬੜਾ ਹੀ ਗੰਭੀਰ ਆ। ਜਦ ਤੋਂ ਇਹ ਵੀਡੀਓ ਸਾਹਮਣੇ ਆਈ ਆ, ਬੰਦੇ ਦਾ ਦਿਮਾਗ ਉਧਰੋਂ ਨਿਕਲ ਨਹੀਂ ਰਿਹਾ ਵੀ ਇਹ ਹੋ ਕੀ ਰਿਹਾ, ਵੀ ਪ੍ਰਸ਼ਾਸਨ ਦੀ ਇੰਨੀ ਢਿੱਲ, ਇਹ ਜਿਹੜੇ ਦੋ ਕੌੜੀ ਦੇ ਇਨਸਾਨ ਆ ਐਡੀ ਪਵਿੱਤਰ ਸਥਾਨ ਨੂੰ ਕਿੱਦਾਂ ਬਦਨਾਮ ਕਰਨ ਦੇ ਉੱਤੇ ਲੱਗੇ ਹੋਏ ਆ, ਵੀ ਹਰ ਇੱਕ ਪਾਸੇ ਵੀ ਦੁਨੀਆ ਦੇ ਵਿੱਚ ਥੂ ਥੂ ਕਰਾਉਣੀ ਆ ਵੀ ਕੀ ਇਹ ਜਿਹੜਾ ਆ ਕੰਮ ਜਿਹੜਾ ਉਹ ਚੱਲ ਰਿਹਾ। ਦਰਬਾਰ ਸਾਹਿਬ ਦੇ ਬਾਹਰ ਜਿਸਮ ਦੀ ਜਿਹੜੀ ਉਹ ਪੇਸ਼ਕਸ਼ ਕਰ ਰਿਹਾ, ਉਹ ਉਮਰ ਕਰਕੇ ਇੱਕ ਬੰਦਾ ਆ, ਬਲੌਗਰ ਆ, ਯੂਟਿਊਬਰ ਆ, ਜਿਹੜਾ ਉੱਥੇ ਜਾਂਦਾ ਆ, ਉਹ ਕਹਿ ਰਿਹਾ ਸੀਗਾ ਵੀ ਭਾਈ ਉਹ ਮੈਨੂੰ ਉਹਨੇ ਉੱਥੇ ਪਿੱਛੇ ਲਾਤਾ, ਆਟੋ ਵਾਲੇ ਨੇ, ਜਦ ਕਿ ਇੱਥੇ ਆਟੋ ਲੰਘ ਰਿਹਾ, ਮੈਨੂੰ ਪਤਾ ਨਹੀਂ ਉਹਨੇ ਪਿੱਛੇ ਕਿਉਂ ਲਾਤਾ। ਇਹ ਅਮਰ ਨਾਂ ਦਾ ਸ਼ਖਸ ਜਿਹੜਾ ਇਹ ਆਉਂਦਾ ਹੈ ਉੱਥੇ, ਇਹ ਬਾਅਦ ਦੀਆਂ ਵੀਡੀਓਜ਼ ਦੇ ਵਿੱਚ ਉਹ ਆਪਣਾ ਨਾਮ ਇਹ ਦੱਸਦਾ ਆ ਵੀ ਮੇਰਾ ਨਾਂ ਅਮਰ ਆ। ਉਹਨੇ ਪੂਰਾ ਨਾਂ ਨਹੀਂ ਦੱਸਿਆ, ਬਸ ਇੰਨਾ ਹੀ ਦੱਸਿਆ ਵੀ ਮੇਰਾ ਨਾਂ ਅਮਰ ਆ। ਤੇ ਉਹਨੇ ਅੱਗੋਂ ਕਹਿੰਦਾ ਵੀ ਹੋਟਲ ਚਾਹੀਦਾ, ਕਹਿੰਦਾ ਨਹੀਂ ਮੇਰੇ ਤੋਂ ਹੈਗਾ ਆ। ਤੇ ਫਿਰ ਉਹ ਅੱਗੋਂ ਪੁੱਛਣ ਲੱਗ ਜਾਂਦਾ ਵੀ ਕੁੜੀ ਕਾੜੀ, ਲੜਕੀ ਲੁੜਕੀ ਏਦਾਂ ਤੈਨੂੰ ਚਾਹੀਦਾ ਜੀ, ਬਹੁਤ ਸੋਹਣੀ ਹੋਊਗੀ, ਇਹ ਹੋਊਗਾ, ਕੀ ਚੱਲ ਰਿਹਾ। ਕਿੱਡਾ ਗੰਦ ਜਿਹੜਾ ਉੱਥੇ ਉਹਨਾਂ ਨੇ ਇਹ ਪਾਇਆ, ਹੱਦ ਹੋਈ ਪਈ। ਕੁਛ ਕਦਮ ਦੂਰ ਹੀ ਹੈ ਦਰਬਾਰ ਸਾਹਿਬ ਤੋਂ, ਉਸੇ ਗਲਿਆਰੇ ਦੇ ਵਿੱਚ ਆ ਕੇ ਜਿਹੜੇ ਉਹ ਕਰ ਰਹੇ ਵੀ ਤੁਸੀਂ ਦੇਖੋ ਵੀ ਉੱਥੇ ਕੀ ਇਹਨਾਂ ਨੇ ਗੰਦ ਜਿਹੜਾ ਮਚਾਇਆ ਆ। ਤੇ ਜਦੋਂ ਅਜਿਹੀ ਵਾਰਦਾਤ ਕੁਛ ਮਹੀਨੇ ਪਹਿਲਾਂ ਹੋਈ ਸੀ ਪ੍ਰਵੀਨ, ਜਦੋਂ ਇਦਾਂ ਦੀ ਚੀਜ਼ ਕਰਨ ਤੋਂ ਰੋਕਿਆ ਸੀਗਾ, ਤੇ ਉਦੋਂ ਕਹਿੰਦੇ ਵੀ ਯਾਰ ਇਹ ਤਾਂ ਧੱਕੇ ਨਾਲ ਮਾਰਤਾ ਜੀ, ਧੱਕੇ ਨਾਲ ਮਾਰਤਾ, ਇਹ ਤਾਂ ਜਿਹੜੀ ਮੁੰਡੇ ਰਾਤ ਵਾਲੀ ਘਟਨਾ, ਹਾਂ ਵੀ ਨਿਹੰਗ ਸਿੰਘਾਂ ਨੇ ਜੀ ਇਦਾਂ ਕਰਤਾ ਉਦਾਂ ਕਰਤਾ। ਹੁਣ ਕਿੰਨੀ ਵਾਰੀ ਉੱਥੇ ਇਦਾਂ ਦੇ ਜਿਹੜੇ ਕੰਮਾਂ ਦੇ ਪਰਦਾਫਾਸ਼ ਹੋ ਚੁੱਕੇ ਆ। ਬਿਲਕੁਲ, ਇਹ ਕਿਹਦੀ ਰਹਿਨੁਮਾਈ ਹੇਠ ਵੀਡੀਓ ਦੇ ਰਾਹੀਂ ਸਾਹਮਣੇ ਆ ਗਿਆ, ਖਬਰਾਂ ਕਦੋਂ ਕਿਤੋਂ ਚੱਲ ਰਿਹਾ ਔਰ ਕਿੰਨੀ ਵੱਡੀ ਗਿਣਤੀ ਦੇ ਤਾਦਾਦ ਦੇ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਦੇਖੋ ਵੀ ਕਿੱਡਾ ਇਹਨਾਂ ਨੇ ਉੱਥੇ ਕਹਿਰ ਜਿਹੜਾ ਉਹ ਮਚਾਇਆ ਹੈ। ਤੁਸੀਂ ਦੇਖ ਲਓ ਵੀ ਹਿੰਦੂ ਧਰਮ ਦੇ ਕਿੰਨੇ ਜਿਹੜੇ ਇਦਾਂ ਦੇ ਪਵਿੱਤਰ ਥਾਨ ਆ ਜਿਨ੍ਹਾਂ ਨੂੰ ਮੰਨਦੇ, ਉਹਦੇ ਬਾਹਰ ਤੁਸੀਂ ਇਹ ਚੀਜ਼ਾਂ ਦੇਖਦੇ, ਕਿਤੇ ਕੋਈ ਇਦਾਂ ਦੀ ਚੀਜ਼ ਦੇਖੀ, ਕਿਤੇ ਕੋਈ ਹਰਿਦੁਆਰ, ਕਾਸ਼ੀ, ਉੱਥੇ ਦੇਖੋ ਵੀ ਉੱਥੇ ਯੋਗੀ ਦੇ ਰਾਜ ਦੇ ਵਿੱਚ ਇਦਾਂ ਦਾ ਕੁਛ ਹੈਗਾ ਆ। ਤੇ ਜਦੋਂ ਸਿੱਖ ਕਹਿੰਦੇ ਆ ਵੀ ਇੱਥੇ ਇਹ ਥਾਂ ਨੂੰ ਨਸ਼ਾ ਮੁਕਤ ਕਰੋ, ਤੰਬਾਕੂ ਵੀ ਨਾ ਹੋਵੇ, ਤੇ ਬੀੜੀ ਸਿਗਰਟ ਵੀ ਨਾ ਹੋਵੇ, ਤੇ ਸ਼ਰਾਬ ਵੀ ਜਿਹੜੀ ਉਹ ਨਾ ਹੋਵੇ, ਤਾਂ ਕਹਿੰਦੇ ਇਹ ਜ਼ਿਆਦੇ ਕੱਟੜ ਨੇ, ਤਾਲਿਬਾਨੀ ਸੋਚ। ਇਹ ਕਿਹੜੀ ਗੱਲ ਹੋਈ ਵੀ ਇੱਕ ਪਵਿੱਤਰ ਥਾਂ ਆ, ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਆ, ਉਹ ਉੱਥੇ ਆ, ਤੇ ਤੁਸੀਂ ਉੱਥੇ ਇਹ ਸਾਰਾ ਕੁਛ ਕਰ ਰਹੇ ਹੋ। ਕੋਈ ਸ਼ਰਮ ਹਿਆ ਕੋਈ ਹੈ ਹੀ ਨਹੀਂ। ਤੇ ਉੱਤੋਂ ਪ੍ਰਵੀਨ ਸਭ ਤੋਂ ਮਾੜੀ ਗੱਲ ਇਸ ਚੀਜ਼ ਦੇ ਵਿੱਚ ਜਿਹੜੀ ਨਿਕਲ ਕੇ ਆ ਰਹੀ, ਜਿਹੜੀਆਂ ਹੁਣ ਕੁਛ ਤੋਂ ਬਾਅਦ ਵੀਡੀਓ ਇਹਨਾਂ ਦੀ ਆਈਆਂ, ਇੱਕ ਇਹਦੀ ਮਾਂ ਦੀ ਆਈ ਆ, ਇੱਕ ਇਹਦੀ ਆਪਣੀ ਆਈ ਆ। ਕਹਿੰਦਾ ਜੀ ਖਾਦੀ ਪੀਤੀ ਚ ਕਹਿ ਹੋ ਗਿਆ, ਕਹਿੰਦਾ ਮੈਂ ਉਦਾਂ ਕਹਿਣਾ ਨਹੀਂ ਸੀ। ਇਹਦਾ ਕੀ ਮਤਲਬ ਹੋਇਆ ਤੂੰ ਉਦਾਂ ਕਹਿਣਾ ਨਹੀਂ? ਫਿਰ ਮੰਨਦਾ ਆ ਵਿੱਚ ਕਿਸੇ ਖਾਸ ਹੋਟਲ ਦਾ ਨਾਂ ਲੈ ਕੇ ਵੀ ਮੈਂ ਉਹਦੇ ਲਈ ਕਰ ਰਿਹਾ ਸੀ। ਉਹਦੀ ਮਾਂ ਵੀ ਕਹਿੰਦੀ ਜੀ ਨਹੀਂ ਤਾਂ ਇਹ ਤਾਂ ਚੁੱਪ ਰਹਿੰਦਾ ਆ, ਮੈਂ ਤੁਹਾਨੂੰ ਕਿਹਾ ਵੀ ਰਾਤ ਨੂੰ ਬੀਬਾ ਦੱਸਦੀ ਆ। ਕਿੱਦਾਂ ਦਾ ਬੀਬਾ ਕੰਮ, ਇਹ ਤਾਂ ਹੱਦ ਹੋਈ ਪਈ ਹੈ। ਬਿਲਕੁਲ, ਗਲਿਆਰੇ ਚ ਜਾ ਕੇ ਕੁੜੀਆਂ ਆਫਰ ਕਰਨਾ ਇੱਕ ਭਾਈ ਮਾਨਸ ਬੰਦੇ ਦਾ ਕੰਮ ਹੈ। ਵੀ ਇਹ ਕਿਹੜਾ ਚੁੱਪ ਰਹਿਣ ਵਾਲਾ ਆ, ਵੀ ਇਹ ਤਾਂ ਮਾਸੂਮ ਜਿਹਾ ਆ, ਇਹਨੂੰ ਪਤਾ ਨਹੀਂ ਆ, ਇਹਨੇ ਖਾਧੀ ਪੀਤੀ। ਇਹਦਾ ਮਤਲਬ ਇਹ ਆ ਵੀ ਉੱਥੇ ਜਿਹੜੇ ਘੁੰਮਦੇ ਲੋਕ ਉੱਥੇ ਸ਼ਰਾਬਾਂ ਪੀ ਕੇ ਤੁਰੇ ਫਿਰਦੇ ਆ। ਕੀ ਉੱਥੇ ਹੋਰ ਕੀ ਰਿਹਾ, ਬਿਲਕੁਲ ਕਰ ਕੀ ਜਿਹੜਾ ਉੱਥੇ ਉਹ ਰਹੇ ਨੇ। ਹੁਣ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਧੰਦੇ ਕਿਹਦੀ ਸਰਪ੍ਰਸਤੀ ਹੇਠ ਚੱਲਦੇ ਆ? ਬਿਲਕੁਲ, ਕਿਹਦੀ ਸ਼ਾਇਦ ਜਿਹੜੀ ਚੀਜ਼ ਹੈ ਗੈਰ ਕਾਨੂੰਨੀ, ਜਦੋਂ ਉੱਥੇ ਹੋ ਰਹੀ ਹੋਵੇ ਸ਼ਰੇਆਮ, ਤੁਰੇ ਜਾਂਦੇ ਤੁਰੇ ਫਿਰਦੇ ਨੂੰ ਜਿਹੜੇ ਮਰਜ਼ੀ ਨੂੰ ਪੁੱਛ ਰਹੇ ਆ ਏਦਾਂ। ਤੁਸੀਂ ਹੁਣ ਦੇਖੋ ਕੀ ਕਰਨਗੇ। ਇੱਕ ਹੋਰ ਵੀਡੀਓ ਕੁਝ ਘੰਟੇ ਪਹਿਲਾਂ ਦੀ ਇੱਕ ਆ ਗਈ ਆ, ਦਰਬਾਰ ਸਾਹਿਬ ਦੇ ਜਿਹੜੇ ਬਾਹਰ ਜੋੜੇ ਘਰ ਦੇ ਨਜ਼ਦੀਕ, ਉਹ ਇੱਕ ਬੰਦਾ ਸ਼ਰਾਬੀ ਹਾਲਾਤ ਦੇ ਵਿੱਚ ਤੁਰਿਆ ਫਿਰਦਾ। ਉਹ ਅੱਛਾ,
ਜੀ ਕੀ ਜਿਹੜਾ ਉੱਥੇ ਗੰਦ ਪਾਇਆ ਪਿਆ ਇਹਨਾਂ ਨੇ। ਹੂੰ ਜੇ ਉੱਥੇ ਕੋਈ ਸਖਤੀ ਕਰਦੇ ਆ, ਜਦੋਂ ਸਿੱਖ ਕਹਿੰਦੇ ਆ ਜਾਂ ਨਿਹੰਗ ਕਹਿੰਦੇ ਆ ਜਾਂ ਸਿੱਖ ਹਾਂਜੀ ਕੌਮ ਵਾਲੇ ਕਹਿੰਦੇ ਵੀ ਅਸੀਂ ਇੱਥੇ ਸਖਤ ਸਟੈਂਡ ਲਵਾਂਗੇ, ਤਾਂ ਹੂੰ ਫਿਰ ਕਹਿੰਦੇ ਵੀ ਇਹ ਤਾਂ ਧੱਕਾ ਹੈ। ਧੱਕਾ ਹੈ ਬਿਲਕੁਲ ਇਹ ਕਿੱਦਾਂ ਦਾ ਧੱਕਾ ਹੋਇਆ? ਵੀ ਵੀ ਇਨਸਾਫ ਤੁ ਨਾ ਮੰਗੋ ਫਿਰ ਧੱਕਾ ਹਾਂ, ਹੂੰ ਉਹ ਕੁਛ ਪਹਿਲਾਂ ਜਿਹੜੇ ਕੁਛ ਕੁ ਸਿੰਘ ਉਹ ਹਾਂਜੀ ਕਹਿੰਦੇ ਵੀ ਅਸੀਂ ਦਰਖਾਸਤਾਂ ਪਾ ਕੇ ਤੰਗ ਆ ਗਏ। ਹਾਂਜੀ ਹਾਂਜੀ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਹਰ ਇੱਕ ਤਰ੍ਹਾਂ ਦਾ ਹੀਲਾ ਵਸੀਲਾ ਜਿਹੜਾ ਉਹ ਕਰਕੇ ਵੇਖ ਕੀਤਾ, ਲਿਆ ਕਾਗਜ਼ੀ ਕਾਰਵਾਈ ਜਿਹੜੀ ਉਹ ਕਰਕੇ ਦਿੱਤੀ। ਵੇਖ ਉਹਨਾਂ ਨੇ ਕਿਹਾ ਵੀ ਇਹ ਹੁਣ ਫਾਈਨਲ ਵਾਰਨਿੰਗ ਆ ਸਾਰਿਆਂ ਲਈ, ਹੂੰ ਇਹ ਫਿਰ ਅਸੀਂ ਆਪਣੀ ਕਾਰਵਾਈ ਹੁਣ ਆਪੇ ਕਰਾਂਗੇ। ਹੁਣ ਫਿਰ ਜੀ। ਕੀ ਕਰਾਂਗੇ ਜਦੋਂ ਪ੍ਰਸ਼ਾਸਨ ਕਰਦਾ ਹੀ ਕੁਛ ਨਹੀਂ, ਜੀ ਬੰਦਾ ਤੰਗ ਆ ਜਾਂਦਾ ਹੈ। ਜਾਂ ਤਾਂ ਸਰਕਾਰਾਂ ਚਾਹੁੰਦੀਆਂ ਵੀ ਸਿੱਖ ਰਾਜਤਾਵਾਦੀ ਹੋਣ ਦੁਨੀਆ ਭਰ ਦੇ ਵਿੱਚ, ਫਿਰ ਇਹਨਾਂ ਦਾ ਜਿਹੜੀ ਇਮੇਜ ਆ ਖਰਾਬ ਹੋਵੇ। ਨਹੀਂ ਉਹ ਤਾਂ ਦੇਖੋ ਵੀ ਉਹ ਕਰੀ ਜਾਂਦੇ ਆ, ਕਰੀ ਜਾਂਦੇ ਹਾਂ ਕਰੀ ਜਾਂਦੇ, ਉਹ ਉਹਨਾਂ ਦਾ ਹੂੰ। ਜ਼ੋਰ ਲੱਗਾ ਆ। ਜੀ ਇਹ ਹੁਣ ਕੋਈ ਆਇਆ ਆ, ਉਹ ਦੇਖ ਰਿਹਾ ਆ, ਉਹ ਆਪਣਾ ਵਲੌਗ ਬਣਾ ਰਿਹਾ ਆ। ਹਾਂਜੀ ਤਾਂ ਚਲੋ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਕੀ ਵਲੌਗ ਬਣਾਉਣਾ, ਕੀ ਕਰਨਾ, ਉਹ ਚਲੋ ਇੱਕ ਵੱਖਰਾ ਵਿਸ਼ਾ ਆ। ਹਾਂਜੀ ਪਰ ਤੁਸੀਂ ਆਹ ਕੁਛ ਕਰ ਰਹੇ ਆ, ਇਹ ਤਾਂ ਕੁਦਰਤੀ ਉਹਦਾ ਕੈਮਰਾ ਔਨ ਸੀ ਤੇ ਉਹਦੇ ਚ ਰਿਕਾਰਡ ਹੋ ਗਿਆ। ਰਿਕਾਰਡ ਹੋ ਗਿਆ ਉਹ ਕਹਿੰਦਾ ਯਾਰ ਮੈਂ ਉਹਨੂੰ ਐਵੇਂ ਥੈਂਕ ਯੂ ਕਹੀ ਜਾਂਦਾ, ਬਾਅਦ ਚ ਕਹਿੰਦਾ ਯਾਰ ਇਹ ਅਹਿਸਾਸ ਹੋ ਗਿਆ ਨਾਲ ਹੀ ਕਹਿੰਦਾ ਯਾਰ ਇਹਨੇ ਤਾਂ ਗੱਲ ਹੀ ਬੜੀ ਭੈੜੀ ਕੀਤੀ, ਮਾੜੀ ਕੀਤੀ ਹਾਂ ਵੀ ਉਹਨੂੰ ਅਹਿਸਾਸ ਹੋ ਗਿਆ ਵੀ ਯਾਰ ਆ ਕੀ ਜਿਹੜਾ ਇੱਥੇ ਹੋਣ ਆ। ਜੀ ਜੀ ਇਹ ਬਹੁਤ ਮੰਦਭਾਗੀ ਗੱਲ ਆ। ਸਾਡੀਆਂ ਪੰਥਕ ਜਥੇਬੰਦੀਆਂ, ਜਿੰਨੇ ਸਾਡੇ ਸਰਮੌਰ ਆਗੂ ਆ, ਧਾਰਮਿਕ ਆਗੂ ਆ, ਐਸਜੀਪੀਸੀ ਦੇ ਜਿਹੜੇ ਅੰਦਰ ਟਾਸਕ ਫੋਰਸ ਵਾਲੇ ਮੁਲਾਜ਼ਮ ਆ, ਉਹਨਾਂ ਤੇ ਕਿੰਨੇ ਤਰ੍ਹਾਂ ਦੇ ਦੋਸ਼ ਆਪਾਂ ਵੇਖਿਆ ਲੱਗਦੇ, ਤੇ ਗੁਰਸ਼ਾਗਰਦੀ ਕਰਦੇ ਆ, ਧੱਕਾ ਕਰਦੇ ਅੰਦਰ ਮਤਲਬ ਬਾਹਰ ਉਹਨਾਂ ਦਾ ਕੋਈ ਕੰਟਰੋਲ ਨਹੀਂ, ਉਹਨਾਂ ਨੂੰ ਬਾਹਰ ਕੁਝ ਨਹੀਂ ਦਿਖਦਾ। ਹੁਣ ਦੇਖੋ ਉਹਨਾਂ ਦੀ ਨਾ ਜ਼ਿੰਮੇਵਾਰੀ ਉਹਨਾਂ ਦਾ ਚੱਲ ਰਿਹਾ ਆ ਤੇ ਨਾ ਹੀ ਪ੍ਰਵੀਨ ਜਿਹੜਾ ਪ੍ਰਸ਼ਾਸਨ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦਾ ਕੁਝ ਚੱਲ ਰਿਹਾ ਜੀ, ਹੈ ਹੀ ਨਹੀਂ, ਕਿਸੇ ਦੇ ਪੱਲੇ ਕੁਝ ਨਹੀਂ। ਇਦਾਂ ਲੱਗਦਾ ਕਿ ਉੱਥੇ ਜਿਹੜਾ ਉਹ ਤੁਸੀਂ ਜਿਹੜਾ ਉਹ ਕਰੋਗੇ, ਹੱਦ ਹੋ ਗਈ। ਉਹ ਜਿਹੜੀਆਂ ਵੀਡੀਓਜ਼ ਜਿਹੜੀ ਸੁਣਿਓ ਸਾਰੇ ਜਣੇ ਸੁਣਿਓ ਵੀ ਕੀ ਕਹਿੰਦਾ ਪਿਆ ਜੀ। ਇਹ ਅਮਰ ਨਾਂ ਦਾ ਬੰਦਾ ਜਿੰਨੇ ਇਹ ਜਿਸਮ ਦੀ ਪੇਸ਼ਕਸ਼ ਕੀਤੀ ਸੀ, ਉਹ ਉਮਰ ਨਾਂ ਦੇ ਜਿਹੜੇ ਵਲੌਗਰ ਨੂੰ ਆ ਦੇਖਿਓ ਕੀ ਕਹਿੰਦਾ ਹੈ। ਮਾੜਾ ਲੈ ਹੁਣ ਦੇਖੋ ਪ੍ਰਵੀਨ ਕਹਿੰਦਾ ਵੀ ਮੇਰੀ ਜ਼ਬਾਨ ਫਿਸਲ ਗਈ, ਤੇਰੇ ਮੂੰਹ ਤੇ ਤੇਲ ਲੱਗਾ। ਜੀ ਜੀ ਵੀ ਗੱਲ ਤੇਰੀ ਤਿਲਕ ਕੇ ਨਿਕਲ ਗਈ, ਉਦਾਂ ਕਹੀ ਜਾਂਦੀ ਹੈ। ਪ੍ਰਵੀਨ ਤੂੰ ਕਦੀ ਇਦਾਂ ਦੀ ਗੱਲ ਕਿਸੇ ਨੂੰ ਕਹੀ? ਨਾ ਮੈਂ ਨਹੀਂ ਕਦੀ। ਕੋਈ ਕਿਸੇ ਦੇ ਮੂੰਹੋਂ ਇਦਾਂ ਸਰਸਰੀ ਤੌਰ ਤੇ ਇਦਾਂ ਨਿਕਲ ਜਾਂਦੀ ਗੱਲ? ਨਹੀਂ ਨਿਕਲਦੀ ਜੀ, ਇਦਾਂ ਥੋੜੀ ਹੁੰਦਾ ਵੀ ਕਿਤੇ ਖਾਦੀ ਪੀਤੀ ਆ ਤੇ ਆ ਕੇ ਨਸ਼ਗਿਰੀ ਆ, ਸਿੱਧੇ ਤੌਰ ਤੇ ਦਿਖ ਰਿਹਾ। ਦੇਖੋ ਵੀ ਇਹ ਤਾਂ ਹੁਣ ਉਹ ਜਿਹੜਾ ਸ਼ਬਦ ਆ ਵਰਤਣਾ ਨਹੀਂ ਚਾਹੀਦਾ, ਪਰ ਮਤਲਬ ਦਲਾਲ ਵਾਲਾ ਕੰਮ, ਪਿੰਪ ਜਿਹਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਹਨਾ, ਵੀ ਉਹ ਕੰਮ ਉੱਥੇ ਜਿਹੜਾ ਉਹ ਕਰ ਰਿਹਾ ਗਲਿਆਰੇ ਦੇ ਵਿੱਚ, ਉਹ ਕੰਮ ਜਿਹੜਾ ਉਹ ਚੱਲ ਰਿਹਾ। ਹੋਰ ਪਤਾ ਨਹੀਂ ਉੱਥੇ ਕੀ ਚੱਲਦਾ ਹੋਊਗਾ। ਬਿਲਕੁਲ, ਇਹ ਤਾਂ ਇੱਕ ਵੀਡੀਓ ਚ ਆ ਗਿਆ ਨਾ, ਇਹ ਤਾਂ ਵੀਡੀਓ ਚ ਆ ਗਿਆ, ਫੜ ਹੋ ਗਿਆ, ਤੇ ਹੋਰ ਪਤਾ ਨਹੀਂ ਕਿੱਥੇ ਕੀ ਕੁਛ ਜਿਹੜਾ ਉਹ ਚੱਲ ਰਿਹਾ। ਹੁਣ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਜਾਣਬੁੱਝ ਕੇ ਜਿਹੜੇ ਸ਼ਰਾਰਤੀ ਉਹਨਾਂ ਨੇ ਜਾਣਾ ਬਿਲਕੁਲ, ਉਹਨਾਂ ਨੇ ਉੱਥੇ ਕੰਮ ਜਿਹੜਾ ਉਹ ਕਰਨਾ। ਤੇ ਹੁਣ ਤੁਸੀਂ ਦੇਖੋ ਫਿਰ ਬਦਨਾਮੀ ਕਿਹਦੀ ਹੋਣੀ? ਖਬਰਾਂ ਫਿਰ ਆਉਂਦੀਆਂ, ਮੈਂ ਹੈਰਾਨ ਹੋਇਆ ਜਦੋਂ ਤੁਸੀਂ ਅੰਮ੍ਰਿਤਸਰ ਜਦੋਂ ਤੁਸੀਂ ਸਰਚ ਕਰਨ ਲੱਗਦੇ ਆ ਕਈ ਚੀਜ਼ਾਂ, ਜਦੋਂ ਖਬਰ ਸਰਚ ਕਰਦੇ ਸੀ ਇਹ ਚੀਜ਼ਾਂ ਸਰਚ ਕੀਤੀਆਂ ਤੇ ਉੱਥੇ ਸਪੈਸ਼ਲ ਵੈਬਸਾਈਟਾਂ ਬਣੀਆਂ, ਵੈਬਸਾਈਟਸ ਤੇ ਕਿੱਦਾਂ ਕਰਨਾ, ਕੀ ਜਿਹੜਾ ਕਰਨਾ, ਕੀ ਪ੍ਰਸ਼ਾਸਨ ਕਿੱਥੇ ਹੈ? ਸਾਈਬਰ ਸੈੱਲ, ਸਹੀ ਗੱਲ ਆ, ਕਿੱਥੇ ਸਰਕਾਰ ਦਾ ਸਾਈਬਰ ਸੈੱਲ? ਕੀ ਤੁਹਾਡਾ ਸਾਈਬਰ ਸੈੱਲ ਯੂਏਪੀ ਠੋਕਣ ਜੋਗਾ? ਬਸ ਵੀ ਕਿਸੇ ਨੇ ਸੰਤਾਂ ਦੀ ਗੱਲ ਕੀਤੀ ਆ, ਕਿਸੇ ਨੇ ਖਾਲਿਸਤਾਨ ਦੀ ਗੱਲ ਕੀਤੀ ਆ, ਸਿੱਖ ਰਾਜ ਦੀ ਗੱਲ ਕੀਤੀ ਆ, ਬਸ ਉਹਨਾਂ ਨੂੰ ਹੀ ਟੋਕਣ ਜੋਗੇ ਆ ਤੁਸੀਂ। ਵਿਚਾਰ ਕਿਤਾਬਾਂ ਕਿਸੇ ਦੇ ਘਰੋਂ ਰਸਾਲੇ ਫੜ ਲਓ ਤੇ ਯੂਏਪੀ ਫੋਟੋ ਲੱਭ ਗਈ ਆ ਤੇ ਅਸੀਂ ਇਹ ਕਰ ਦੇਣਾ। ਤੇ ਜਿਹੜਾ ਆ ਸ਼ਰੇਆਮ ਗੋਰਖ ਧੰਦੇ ਚੱਲ ਰਹੇ ਆ, ਇਹਦਾ ਕਿਸੇ ਨੂੰ ਕੋਈ ਚਿੱਤ ਜੀ ਜੀ। ਹੁਣ ਤੁਸੀਂ ਹੁਣ ਹਿਸਾਬ ਲਾ ਲਓ ਵੀ ਉੱਥੇ ਚੱਲ ਕੀ ਰਿਹਾ ਆ, ਕਿੰਨਾ ਕੁ ਉੱਥੇ ਆਵਾ ਜਿਹੜਾ ਇਸ ਟਾਈਮ ਉੱਤਿਆ ਪਿਆ ਆ। ਇਹ ਅਮਰ ਨਾਂ ਦੇ ਸ਼ਖਸ ਨੇ ਉੱਥੋਂ ਦੀ, ਚਾਹੇ ਉਹਦੀ ਜ਼ਬਾਨ ਫਿਸਲੀ ਹੈ, ਚਾਹੇ ਉਹਨੇ ਜਾਣ ਕੇ ਕਿਹਾ ਆ, ਪਰ ਹਕੀਕਤ ਬਿਆਨ ਕਰਤੀ ਆ ਵੀ ਉੱਥੇ ਕੀ ਜਿਹੜੇ ਇਸ ਪਵਿੱਤਰ ਨਗਰੀ ਨੂੰ ਕਿੱਦਾਂ ਬਦਨਾਮ ਕਰਨ ਦੇ ਲਈ, ਕਿੱਦਾਂ ਇੱਥੇ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਕਰਾਉਣ ਦੇ ਲਈ ਕੰਮ ਚਲਾ ਰਿਹਾ। ਬਿਲਕੁਲ, ਤੇ ਤੁਸੀਂ ਵੀ ਇਹਨਾਂ ਚੀਜ਼ਾਂ ਤੇ ਆਪਣੀ ਰਾਏ ਜ਼ਰੂਰ ਰੱਖਿਆ ਕਰੋ। ਜਿਹੜੇ ਸੋਸ਼ਲ ਮੀਡੀਆ ਮੰਚਾਂ ਤੇ, ਸੋਸ਼ਲ ਮੀਡੀਆ ਮੰਚ ਇਕੱਲੇ ਨਹੀਂਗਾ ਕਿ ਵਿਆਹ ਦੇ ਵਿੱਚ 4 ਭੰਗੜੇ ਪਾ ਕੇ ਤੇ ਉੱਥੇ ਵੀਡੀਓ 4 ਫੋਟੋਆਂ ਪਾਤੀਆਂ। ਇਹ ਮੰਚ ਆਵਾਜ਼ ਬੁਲੰਦ ਕਰਨੇ ਹੁੰਦੇ ਆ।
ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ 460 272 5200 ਤੇ ਆਪਣੀ ਰਾਏ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਰੱਖੋ। ਟਵਿੱਟਰ ਤੇ ਆ ਤਾਂ ਸਰਕਾਰਾਂ ਨੂੰ ਨੁਮਾਇੰਦਿਆਂ ਨੂੰ ਟੈਗ ਜ਼ਰੂਰ ਕਰੋ ਤਾਂ ਜੋ ਉਹਨਾਂ ਨੂੰ ਅਹਿਸਾਸ ਹੋ ਸਕੇ ਕਿ ਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਕੱਲੇ ਉਹਨਾਂ ਨੂੰ ਨਹੀਂ, ਧਾਰਮਿਕ ਲੋਕਾਂ ਨੂੰ ਵੀ ਕਰੋ। ਇਸ ਤਾਂ ਕਹਿੰਦੇ ਜਦੋਂ ਧਾਰਮਿਕ ਲੋਕ ਤਨਖਾਹ ਲੈਂਦੇ ਨੇ ਬਕਾਇਦਾ ਗੁਰੂ ਦੀ ਗੋਲਕ ਦੇ ਵਿੱਚੋਂ, ਉਹਨਾਂ ਨੂੰ ਸਾਰਾ ਕੁਝ ਜਾਂਦਾ ਵਾ, ਰਿਹਾਇਸ਼ਾਂ ਗੁਰੂ ਦੀਆਂ ਮਿਲੇ, ਗੁਰੂ ਦੇ ਘਰ ਦੀਆਂ ਮਿਲੀਆਂ ਹੋਈਆਂ, ਸਾਰਾ ਕੁਛ ਆ, ਫਿਰ ਉਹਨਾਂ ਨੂੰ ਕਿਉਂ ਨਾ ਕੀਤਾ ਜਾਵੇ। ਸੋ ਇਸ ਕਰਕੇ ਆਪਣਾ ਰੋਸ ਜ਼ਰੂਰ ਜਤਾਓ ਇਹਨਾਂ ਚੀਜ਼ਾਂ ਤੇ, ਕਿਉਂਕਿ ਜੇ ਨਾ ਰੁਕੀਆਂ ਤਾਂ ਇਹ ਬਹੁਤ ਇੱਕ ਜਿਹੜੀ ਇਮੇਜ ਆ ਸਿੱਖ ਭਾਈਚਾਰੇ ਦੀ ਦੁਨੀਆ ਭਰ ਦੇ ਵਿੱਚ ਇੱਕ ਬੜਾ ਕਿਰਦਾਰ ਆ, ਤਾਂ ਉਹਨੂੰ ਕਿੱਡੀ ਵੱਡੀ ਢਾਹ ਲੱਗਣੀ ਹੈ ਤੁਸੀਂ ਸੋਚ ਨਹੀਂ ਸਕਦੇ। ਬਿਲਕੁਲ, ਜਿਹੜਾ ਤਾਂ ਕੋਈ ਇਸ ਚੀਜ਼ ਨੂੰ ਸਮਝਦਾ, ਹਾਂਜੀ ਅੰਦਰ ਤੱਕ ਜਿਹੜਾ ਉਹ ਸਮਝਦਾ, ਹਾਂਜੀ ਉਹਦਾ ਬੇਚੈਨ ਆ, ਬਿਲਕੁਲ ਉਹ ਬਰਦਾਸ਼ਤ ਹੀ ਨਹੀਂ ਉਹ ਕਰ ਸਕਦਾ। ਬਰਦਾਸ਼ਤ ਹੀ ਨਹੀਂ ਉਹਦੇ ਕੋਲ ਹੋ ਰਿਹਾ ਵੀ ਹਾਂਜੀ। ਇਹ ਕੀ ਉੱਥੇ ਜਿਹੜਾ ਇਹ ਕਾਂਡ ਵਾਪਰਿਆ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ, ਹੂੰ, ਵੀ ਤੁਸੀਂ ਆ ਦੇਖੋ ਵੀ ਹੋਰ ਉੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ, ਹਾਂਜੀ ਬਿਲਕੁਲ, ਦੁਨੀਆ ਭਰ ਤੋਂ ਲੋਕ ਉੱਥੇ ਔਰ ਸਾਰੇ ਫਿਰਕਿਆਂ ਦੇ ਆਉਂਦੇ ਨੇ, ਇਹ ਵੀ ਸਾਰੇ ਆਪਾਂ ਨੂੰ ਫਿਰਕਿਆਂ ਕਹਿਣਾ ਦੇ ਜਿਹੜਾ ਹਾਂਜੀ, ਉਹ ਆਉਂਦੇ ਆ। ਹਾਂਜੀ ਹੁਣ ਉੱਥੇ ਜਾ ਕੇ ਕੀ ਗੱਲਾਂ ਕਰਦੇ ਹੋਣਗੇ, ਹੂੰ, ਜਿਨ੍ਹਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਵੀ ਯਾਰ ਹਾਂਜੀ। ਤੁਹਾਨੂੰ ਉਦਾਂ ਹੀ ਸ਼ਰਮ ਆਉਣੀ ਚਾਹੀਦੀ ਵੀ ਤੁਸੀਂ ਕਿਹੜੇ ਥਾਂ ਤੇ ਆ। ਕਿਹੜੇ ਥਾਂ ਤੇ ਆ, ਬਿਲਕੁਲ ਉੱਥੇ ਤੁਹਾਡੀ ਰੋਜੀ ਰੋਟੀ ਜਿਹੜੀ ਉਹ ਚੱਲ ਰਹੀ ਹੈ ਤੇ ਤੁਸੀਂ ਆ ਕੀ ਜਿਸਮ ਫਰੋਸ਼ੀ ਦਾ ਜਿਹੜਾ ਧੰਦੇ ਦੇ ਵਿੱਚ ਲੱਗੇ ਹੋਏ ਆ। ਜੀ ਇਹ ਜੀ ਕੀ ਕਿੱਥੋਂ ਦੀ ਜਿਹੜੀ ਇਹ ਹੂੰ, ਜਿਹੜੀ ਉਹ ਅਕਲ ਆ। ਸਿੱਖਾਂ ਨੂੰ ਬਹੁਤ ਇਸ ਪਾਸੇ ਵੱਲ ਬਹੁਤ ਜਲਦ ਜਿਹੜਾ ਤਵੱਜੋ ਦੇਣ ਦੀ ਲੋੜ ਆ। ਹਾਂਜੀ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ, ਮੈਨੂੰ ਤਾਂ ਇਦਾਂ ਹੀ ਲੱਗਦਾ ਹੈ ਬਿਲਕੁਲ ਜੀ, ਹਨਾ। ਸਰਕਾਰਾਂ ਦੇ ਵਿਰੋਧ ਨਹੀਂ, ਪਰ ਭਾਈ ਜੇ ਹੂੰ, ਤੁਸੀਂ ਕਰਦੇ ਆ ਤਾਂ ਫਿਰ ਸਾਨੂੰ ਕਰਨਾ ਨਾ ਪਵੇ ਕੁਝ। ਜੀ ਜੀ। ਹੁਣ ਇੱਕ ਮੈਂ ਜਥੇਬੰਦੀ ਦੇ ਵਿੱਚ ਨੇ ਭਾਈ ਸਾਹਿਬ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹਨਾਂ ਨੇ ਕਿਹਾ, ਉਹ ਕਹਿੰਦੇ ਸੀ ਮੰਗ ਪੱਤਰ ਦੇ ਥੱਕ ਚੁੱਕੇ, ਹਾਂ ਅਸੀਂ ਫਰਿਆਦਾਂ ਵੀ ਲਾ ਲਈਆਂ, ਸਾਰਾ ਕੁਝ ਕਰ ਲਿਆ। ਹੁਣ ਤੁਸੀਂ ਦੇਖੋ ਵੀ ਇਹਦਾ ਸਿੱਖਾਂ ਨੂੰ ਨੁਕਸਾਨ ਕੀ ਹੁੰਦਾ ਜਦੋਂ ਉਹਨਾਂ ਦੀ ਆਵਾਜ਼ ਨਹੀਂ ਕਿਤੇ ਸੁਣੀ ਜਾਂਦੀ। ਜਦੋਂ ਆਪਣੇ ਮੁਤਾਬਕ, ਜਦੋਂ ਕਹਿੰਦੇ ਵੀ ਖਾਲਸਾ ਫੈਸਲੇ ਕਰਦਾ, ਰਵਾਇਤੀ ਕਰਦੇ ਆ। ਹਾਂਜੀ ਖਾਲਸਾ ਰਵਾਇਤ ਮੁਤਾਬਕ ਫੈਸਲਾ ਹੁੰਦਾ, ਫਿਰ ਉਹ ਦੂਜੇ ਆ ਜਾਂਦੇ ਸ਼ਾਂਤੀ ਪੂਜਕ, ਅਕੇ ਜੀ ਹਾਂਜੀ ਤੁਸੀਂ ਕਾਨੂੰਨ ਹੱਥ 'ਚ ਲੈ ਲਿਆ, ਭਾਈ ਤੁਸੀਂ ਐਂ ਨਹੀਂ ਕਰਨਾ ਸੀ, ਤੁਸੀਂ ਉਹ ਨਹੀਂ ਕਰਨਾ ਸੀ, ਇਹ ਤਾਲਿਬਾਨੀ ਰੂਪ ਆ, ਆਏ ਆ ਫਲਾਨਾ। ਤੇ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਕਾਨੂੰਨ ਹੱਥ 'ਚ ਲੈ ਲਿਆ ਤਾਂ ਤੁਹਾਨੂੰ ਦਿਖ ਰਿਹਾ ਵਾ ਵੀ ਇਹ ਗਲਤ ਹੋ ਗਿਆ, ਜਦੋਂ ਜਦੋਂ ਉਹਨਾਂ ਦੇ ਉੱਤੇ ਐਕਸਪਲੋਇਟੇਸ਼ਨ ਉਹਨਾਂ ਦੀ ਹੋ ਰਹੀ ਸੀ, ਉਦੋਂ ਨਹੀਂ ਤੁਸੀਂ ਖੜੇ ਨਾਲ। ਇਹ ਤਾਂ ਐਵੇਂ ਜਿਹੜੀਆਂ ਲੀਰਾਂ ਹੀ ਨੇ, ਹੈ ਇਹਨਾਂ ਦੇ ਪੱਲੇ ਜਿਹੜਾ ਉਹ ਕੁਛ ਨਹੀਂ ਆ ਜੀ। ਇਹ ਇੱਥੇ ਤਾਂ ਪ੍ਰਵੀਨ ਗੈਰ ਕਾਨੂੰਨੀ ਹੋਟਲ ਹੀ ਬਹੁਤ ਬਣੇ ਆ, ਬਹੁਤ ਜ਼ਿਆਦਾ। ਲੋਕਾਂ ਨੇ ਘਰਾਂ ਦੇ ਵਿੱਚ ਕਮਰਿਆਂ ਦੇ ਹੋਟਲ ਬਣਾ ਛੱਡੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਹੋਈਆਂ, ਇਹ ਤਾਂ ਹੀ ਹੋ ਸਕਦੇ ਆ ਜੇ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀਆਂ ਤਾਂ ਹੀ ਚੱਲਦੀਆਂ ਜੇ ਸ਼ਹਿ ਹੋਵੇ, ਸ਼ਹਿ ਹੋਵੇ। ਬਿਲਕੁਲ ਠੀਕ ਹੈ ਨਾ, ਮਤਲਬ ਉਹ ਤੋਂ ਬਗੈਰ ਕਿੱਦਾਂ ਹੋਊਗਾ। ਚਲੋ ਹੋਟਲ ਵਾਲੇ ਬੋਲਦੇ ਸੀਗੇ ਯਾਰ ਤੇਰੇ ਇੱਕ ਕੰਮ ਦੇ ਨਾਲ ਜਿਹੜੇ ਕੋਈ ਚੰਗੇ ਆ ਉਹ ਵੀ ਬਦਨਾਮ ਹੁੰਦੇ, ਹਾਂਜੀ ਠੀਕ ਹੈ ਨਾ, ਉਹ ਵੀ ਬਦਨਾਮ ਹੁੰਦੇ ਆ। ਹੁਣ ਲੋਕਾਂ ਨੇ ਤੇ ਇੱਕੋ ਰਸੇ ਬੰਨ ਲੈਣਾ ਸਾਰਿਆਂ ਨੇ, ਸ਼ੱਕ ਦੀ ਨਿਗਾਹ ਨਾਲ ਦੇਖਣਾ, ਜਿਹੜੇ ਠੀਕ ਵੀ ਹੋਣਗੇ ਉਹ ਉਹਦੇ ਵਿੱਚ ਵੀ ਜਿਹੜੇ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਕਿੰਨੇ ਗੈਰ ਕਾਨੂੰਨੀ, ਫਿਰ ਪ੍ਰਸ਼ਾਸਨ ਦੇ ਵੱਲ ਨੂੰ ਕਾਨੂੰਨ ਆਪਣਾ ਕੰਮ ਕਰ ਰਿਹਾ, ਕਿ ਸਵਾਹ ਕੰਮ ਕਰ ਰਿਹਾ, ਕੀ ਕੰਮ ਕਰ ਰਿਹਾ। 2018 ਚ ਫੜੇ ਗਏ, ਪਤਾ ਨਹੀਂ ਕਿੰਨੇ, ਤੁਸੀਂ ਪੁਰਾਣੀਆਂ ਖਬਰਾਂ ਦੇਖ ਲਓ, ਹਾਂਜੀ ਹਰ ਸਾਲ ਦੇ ਵਿੱਚ ਇਦਾਂ ਦੇ ਕਿੰਨੇ ਰੈਕਟ ਫੜੇ ਗਏ, ਕਿੰਨੇ ਉੱਥੋਂ ਪਰਦਾਫਾਸ਼ ਹੋਇਆ ਕਿ ਚਲਾ ਰਹੇ ਸੀ ਰੈਕਟ, ਗਲਤ ਤਰੀਕੇ ਦਾ ਰੈਕਟ ਚਲਾ ਰਹੇ ਸੀ, ਕਿੰਨੀਆਂ ਕੁੜੀਆਂ ਫੜੀਆਂ ਗਈਆਂ। ਇਹ ਤਾਂ ਖਬਰਾਂ ਨੇ, ਤੁਸੀਂ ਹਿੰਦੁਸਤਾਨ ਟਾਈਮਜ਼, ਹਰ ਤਰ੍ਹਾਂ ਦੇ ਵਿੱਚ ਉੱਥੇ ਤੁਹਾਨੂੰ ਕਿਸ ਤਰ੍ਹਾਂ ਦੀ ਵੈਬਸਾਈਟ ਤੁਸੀਂ ਖੋਲ ਲਓ। ਸਿੱਖਾਂ ਦੇ ਲਈ ਕਿ ਹਰ ਦੁਨੀਆ ਦੇ ਕਿਸੇ ਵੀ ਸ਼ਖਸ ਦੇ ਲਈ ਦਰਬਾਰ ਸਾਹਿਬ ਇੱਕ ਰੂਹਾਨੀ ਦਾ ਕੇਂਦਰ ਬਿਲਕੁਲ ਹੈ, ਠੀਕ ਹੈ ਨਾ। ਹਾਂਜੀ, ਉੱਥੇ ਤੁਸੀਂ ਜਦੋਂ ਨਤਮਸਤਕ ਹੋਣ ਲਈ ਜਾਂਦੇ ਆ, ਤੁਹਾਨੂੰ ਕੋਈ ਇਦਾਂ ਦਾ ਮਿਲਦਾ, ਜਾਂ ਜਦੋਂ ਬਾਹਰ ਨਿਕਲਦੇ ਆ ਤੇ ਜੇ ਤੁਹਾਨੂੰ ਕੋਈ ਇਦਾਂ ਦਾ ਮਿਲਦਾ, ਤੇ ਕਿਹੜੀ ਉੱਥੇ ਰੂਹਾਨੀ ਤੁਹਾਡੀ ਜਿਹੜੀ ਉਹ ਭਾਵ ਕਿੱਥੇ ਰਹੂਗਾ। ਜੇ ਕਿਸੇ ਨੇ ਇਹਦੇ ਉੱਥੇ ਕਿਸੇ ਨੇ ਇਹਦੇ ਚਪੇੜਾ ਮਾਰ ਦਿੱਤੀਆਂ ਹੁੰਦੀਆਂ, ਹਾਂਜੀ, ਤੇ ਉੱਥੇ ਨਾਲ ਹੀ ਰੌਲਾ ਪੈ ਜਾਣਾ ਜੀ, ਦੇਖੋ ਜੀ ਇਹ ਤਾਂ ਧੱਕਾ ਕਰ ਗਏ, ਕਾਨੂੰਨ ਹੱਥ 'ਚ ਲੈ ਲਿਆ। ਹਾਂਜੀ, ਉਹ ਸੰਵਿਧਾਨ ਬ੍ਰਿਗੇਡ ਲੀਡਰ ਜਿਹੜੀਆਂ, ਇਹਨਾਂ ਨੇ ਕਹਿ ਦੇਣਾ ਸੀ ਨਹੀਂ ਜੀ ਕਾਨੂੰਨ ਨੂੰ ਆਪਣੀ ਹੁਣ ਕੇਸ ਉੱਤੇ ਦਰਜ ਕੀਤਾ ਹੈ ਕਹਿੰਦੇ ਜੀ, ਤੇ ਇਹ ਭਾਈ ਬਹੁਤ ਗੰਭੀਰਤਾ ਦੀ ਗੱਲ ਹੈ। ਹੋ ਜੂ ਠੀਕ ਹੈ, ਪਰ ਉਸ ਤੋਂ ਬਾਅਦ ਤੁਸੀਂ ਇਨਵੈਸਟੀਗੇਸ਼ਨ 'ਚ ਹੋਰ ਕਿੰਨੇ ਫੜੇ ਆ ਨਾ, ਇਸ ਤੋਂ ਬਾਅਦ ਐਕਸਪੋਜ਼ ਕਿੰਨੇ ਕੀਤੇ ਆ। ਹੁਣ ਸ਼ਰੇਆਮ ਹੋਟਲ ਦਾ ਨਾਂ ਲੈ ਰਿਹਾ, ਹਾਂਜੀ, ਪਤਾ ਲੱਗ ਜੂਗਾ ਵੀ ਹੁਣ ਕਰੋ ਵੇਖ ਲੈਣੇ ਆ ਕੀ ਹੋਣਾ, ਹਾਂਜੀ, ਕੀ ਉੱਥੇ ਉਹਨਾਂ ਨੇ ਕਰ ਲੈਣਾ। ਹਾਂਜੀ, ਉਹ ਬੀਬੀ ਚੁਣੇ ਗਏ ਆਮ ਆਦਮੀ ਪਾਰਟੀ ਵਾਲੇ, ਕੀ ਨਾਮ ਉਹਨਾਂ ਦਾ, ਜੀਵਨ ਜੋਤ, ਹਾਂਜੀ ਜੀਵਨ ਜੋਤ, ਉਹ ਨੁਮਾਇੰਦੇ ਨੇ ਤੇ ਚਰਚਾਵਾਂ ਤੇ ਵੀ ਨੇ ਵੀ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ, ਕਰਨ ਕੁਛ ਅੱਗੇ ਆਉਣ, ਉੱਥੋਂ ਦੇ ਲੋਕਾਂ ਲਈ ਵੀ ਤਾਂ ਕਰਨ ਜੀ, ਕਿ ਆਪਣੇ ਲਈ ਕਰੀ ਜਾਣਾ। ਹਾਂ ਬਿਲਕੁਲ, ਉਹ ਇਹ ਕਰ ਲੈਂਦੇ ਆ ਵੀ ਜਦੋਂ ਕਿਤੇ ਸੜਕ ਬਣਾਉਣੀ ਹੁੰਦੀ ਆ, ਰਿਬਨ ਜ਼ਰੂਰ ਕੱਟ ਲੈਂਦੇ, ਰਿਬਨ ਤਾਂ ਜ਼ਰੂਰ ਕੱਟਣ ਦੇ ਲਈ ਹਰ ਥਾਂ ਉੱਥੇ ਤਾਂ ਆਪਾਂ ਪਹੁੰਚਣਾ ਹੀ ਪਹੁੰਚਣਾ। ਹਾਂਜੀ, ਇਹ ਬਹੁਤ ਮੰਦਭਾਗੀਆਂ ਗੱਲਾਂ ਜਿਹੜੀਆਂ ਇਹ ਵਾਪਰ ਰਹੀਆਂ ਆ ਉੱਥੇ,
ਤੇ ਹਾਲਾਤ ਜੇ ਨਹੀਂ ਸੁਧਰੇ ਜੀ ਤੇ ਬਹੁਤ ਜੇ ਬਹੁਤ ਫਿਰ ਮਾੜੇ। ਫਿਰ ਕਿਹਾ ਵੀ ਸਿੱਖਾਂ ਨੇ ਆਪਣੇ ਹੱਥ ਦੇ ਵਿੱਚ ਇਹ ਚੀਜ਼ ਨੂੰ ਲਿਆ, ਹੂੰ ਫਿਰ ਇਹੀ ਜਿਹੜੀ ਆ ਹਾਂਜੀ ਜਿਹੜੇ ਇਸ ਟਾਈਮ ਕੁਛ ਵੱਟੇ ਬਣੇ ਬੈਠੇ ਆ, ਹਾਂ ਇਹ ਆ ਜਾਣਗੇ ਇਹਨਾਂ ਨੇ ਆ ਜਾਣਾ ਬਾਹਰ, ਜੀ ਇਹਦਾ ਧੱਕਾ ਕਰਦੇ ਆ ਜੀ। ਹੂੰ ਇਹ ਤਾਂ ਨਾ ਜੀ, ਇਹ ਇਦਾਂ ਨਹੀਂ ਹੋਣਾ ਜੀ ਜੀ ਚਾਹੀਦਾ। ਉਹ ਕਹਿਣ ਵਾਲੇ ਤੇ ਵੀ ਕਹੀ ਜਾਂਦੇ ਵੀ ਪੱਗ ਤਾਂ ਸਿੱਖਾਂ ਦੀ ਨਹੀਂ, ਉਹ ਤਾਂ ਇਦਾਂ ਦੇ ਵੀ ਹੈਗੇ ਸ਼ਦਾਈ ਕਈ ਬੋਲੀ ਜਾਂਦੇ ਹਾਂਜੀ ਬਿਲਕੁਲ ਹਨਾ ਵੀ ਹਾਂਜੀ ਉਹ ਸ਼ਰੇਆਮ ਕਹਿੰਦੇ ਨੇ ਹਾਂ ਹਨਾ ਵੀ ਉਹ ਹਾਂਜੀ ਇਦਾਂ ਦੇ ਵੀ ਤੇਰੇ ਉੱਤੇ ਹੂੰ ਤੁਰੇ ਫਿਰਦੇ ਹੈਗੇ ਆ। ਹੂੰ ਕੀ ਜਿਹੜਾ ਇਹਨਾਂ ਨੇ ਇੱਥੇ ਕਰਨਾ ਆ, ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਰਹੀ ਬਿਲਕੁਲ ਸੰਗਤ ਨੂੰ ਕੀ ਹੂੰ ਪਤਾ ਕਿਹੜੀ ਭਾਵਨਾ ਦੇ ਨਾਲ ਕੋਈ ਆ ਰਿਹਾ ਤੇ ਹੂੰ ਉੱਥੇ ਇਦਾਂ ਦੇ ਪਰਿਵਾਰ ਜਾਂਦੇ ਨੇ, ਬੱਚੇ ਬੱਚੀਆਂ ਜਾਂਦੇ ਨੇ, ਸਾਡੀਆਂ ਅਮਰ ਧੀਆਂ ਵਰਗੇ ਭੈਣਾਂ ਮਾਂ ਜਿਹੜੇ ਆ ਇਦਾਂ ਦੇ ਆ, ਹਾਂ ਉਹ ਦੇਖੋ ਇਹ ਕੀ ਕਰ ਕੀ ਕਰ ਰਹੇ ਆ ਕੀ ਤੇ ਉਹਦੀ ਮਾਂ ਕਹਿ ਰਹੀ ਆ, ਉਹ ਇਹ ਕਹਿ ਰਿਹਾ ਜੀ ਵੀ ਹਾਂਜੀ ਇਹ ਤਾਂ ਮਾਸੂਮ ਆ, ਇਹ ਤਾਂ ਹੂੰ ਚੰਗਾ ਆ, ਮੈਂ ਤਾਂ ਬਹੁਤ ਮਾੜਾ ਆ ਤੇ ਹੂੰ ਮੈਂ ਖਾਦੀ ਪੀਤੀ ਚ ਜਿਹੜਾ ਜ਼ਬਾਨ ਚੋਂ ਤਿਲਕ ਗਈ ਗੱਲ, ਜੀ ਜੀ ਇਦਾਂ ਤਿਲਕ ਸਕਦੀ ਕਿਤੇ, ਨਹੀਂ ਤਿਲਕ ਸਕਦੀ ਤੁਸੀਂ ਹਿਸਾਬ ਬਿਲਕੁਲ ਲਾ ਲਓ। ਸੋ ਇਹ ਸਭ ਗਿਣੇ ਮਿੱਥੇ ਢੰਗ ਦੇ ਨਾਲ ਹੋ ਰਿਹਾ, ਸਰਕਾਰਾਂ ਦੀ ਸ਼ਹਿ ਤੇ ਹੋ ਰਿਹਾ। ਸਾਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਜੇ ਸਰਕਾਰ ਵਾਕਈ ਸੁਹਿਰਦ ਹੈ, ਇਸ ਗੱਲ ਨੂੰ ਲੈ ਕੇ ਸੰਜੀਦਾ ਹੈ, ਤੇ ਜਿੰਨੇ ਵੀ ਉੱਥੇ ਨੇੜੇ ਤੇੜੇ ਹੋਟਲ ਨੇ, ਰਿਹਾਇਸ਼ਾਂ ਬਣੀਆਂ ਨੇ, ਸਾਰਿਆਂ ਦਾ ਰੈਕਡ ਚੈੱਕ ਹੋਣਾ ਚਾਹੀਦਾ। ਇੱਥੋਂ ਤੱਕ ਕਿ ਸਾਰਿਆਂ ਨੂੰ ਉਹਨਾਂ ਦੇ ਰਜਿਸਟਰ ਲੱਗਣੇ ਚਾਹੀਦੇ ਨੇ ਕਿ ਤੁਹਾਡੇ ਕੋਲੇ ਕਿਹੜਾ ਬੰਦਾ ਆਉਂਦਾ, ਕਿਹੜਾ ਜਾਂਦਾ, ਤੇ ਸਾਰਾ ਲੌਗ ਚੈੱਕ ਹੋਣਾ ਚਾਹੀਦਾ ਔਰ ਕ੍ਰਾਸ ਚੈੱਕ ਹੋਣਾ ਚਾਹੀਦਾ। ਤੇ ਜਿਹੜਾ ਨਾਂ ਲਿਆ ਉਹਨੇ, ਜਿਹੜਾ ਬੰਦੇ ਦਾ ਨਾਂ ਅਮਰ ਹੈ, ਜਿਹੜਾ ਨਾਂ ਲੈ ਰਿਹਾ, ਉਸ ਹੋਟਲ ਵਾਲਿਆਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਵੀ ਤੁਹਾਡੇ ਕਿੰਨੇ ਕੇਸ ਟਾਈਪ ਦੇ ਏਜੰਟਗਿਰੀ ਕਰਨ ਵਾਲੇ ਲੋਕ ਜਿਹੜਾ ਛੱਡੇ ਹੋਏ ਆ ਉੱਥੇ ਨੇੜੇ ਤੇੜੇ ਦਰਬਾਰ ਸਾਹਿਬ ਦੇ, ਜਾਂ ਗਲਿਆਰੇ ਦੇ ਨੇੜੇ ਤੇੜੇ, ਜਾਂ ਉੱਥੇ ਵੀ ਜਿਹੜੇ ਆਉਣ ਵਾਲੇ ਸੈਲਾਨੀਆਂ ਨੂੰ ਤੰਗ ਕਰਦੇ ਨੇ ਜਾਂ ਇਸ ਤਰ੍ਹਾਂ ਦੀ ਪੇਸ਼ਕਸ਼ ਕਰਦੇ ਨੇ। ਤੁਸੀਂ ਇੱਕ ਮਿੰਟ ਲਈ ਸੋਚੋ ਕਿ ਤੁਸੀਂ ਆਪਣੇ ਪਰਿਵਾਰ ਲਈ ਗਏ ਹੋ, ਤੁਹਾਡੇ ਪਰਿਵਾਰ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਧੀਆਂ ਭੈਣਾਂ, ਅਸੀਂ ਸਾਰੇ ਪਰਿਵਾਰ ਆਣੇ ਆ, ਜੋ ਤੁਹਾਡੇ ਤੋਂ ਪਿੱਛੇ ਨੇ 4 ਕਦਮ ਜਾਂ ਅੱਗੇ ਚੱਲ ਰਹੇ ਨੇ, ਤੇ ਉਹਨਾਂ ਕੋਲੇ ਕੋਈ ਇਹੋ ਜਿਹਾ ਬੰਦਾ ਘਟੀਆ ਕਿਸਮ ਦਾ ਆ ਕੇ ਤੇ ਉਹ ਇਹੋ ਜਿਹੀ ਪੇਸ਼ਕਸ਼ ਕਰੇ ਤਾਂ ਤੁਹਾਡੇ ਤੇ ਕੀ ਬੀਤੂ। ਸਟੂਡੀਓ ਦਾ ਨੰਬਰ ਹੈ 460 272 5200। ਕਾਲ ਕਰਕੇ ਤੁਸੀਂ ਇਹ ਸਾਨੂੰ ਵੀ ਕਾਲ ਕਰੋ, ਤੇ ਨਾਲ ਨਾਲ ਸੋਸ਼ਲ ਮੀਡੀਆ ਤੇ ਤੁਹਾਡਾ ਟਵਿੱਟਰ ਤੇ ਅਕਾਊਂਟ ਆ, ਟੈਗ ਕਰੋ ਸਰਕਾਰਾਂ ਨੂੰ, ਚੀਫ ਮਿਨਿਸਟਰ ਤੱਕ ਨੂੰ ਤੁਸੀਂ ਟੈਗ ਕਰ ਸਕਦੇ ਹੋ, ACP ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਟੈਗ ਕਰ ਸਕਦੇ ਹੋ, ਧਾਰਮਿਕ ਜਥੇਬੰਦੀਆਂ ਦੇ ਜਿੰਨੇ ਨੁਮਾਇੰਦੇ ਨੇ ਉਹਨਾਂ ਨੂੰ ਟੈਗ ਕਰ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਤੇ ਉੱਥੇ ਵੀ ਆਪਣੀ ਆਵਾਜ਼ ਬੁਲੰਦ ਕਰੋ। ਇਸੇ ਤਰ੍ਹਾਂ ਜੇਕਰ ਹੋਰ ਮੰਚਾਂ ਤੇ ਹੋ ਤਾਂ ਉੱਥੇ ਆਪਣੀ ਆਵਾਜ਼ ਜ਼ਰੂਰ, ਇਹ ਜੋ ਵੈਵਤਾਂ, ਜੋ ਸ਼ਰਾਰਤੀ ਤਰੀਕਿਆਂ ਦੇ ਨਾਲ ਜੋ ਸਾਡੇ ਮੁਕੱਦਸ ਸਥਾਨ ਨੂੰ ਦੁਨੀਆ ਦੇ ਸਾਹਮਣੇ ਇਸ ਤਰ੍ਹਾਂ ਦਾ ਪੇਸ਼ ਕਰਨ ਦੀ ਇੱਕ ਨਾਪਾਕ ਸਾਜ਼ਿਸ਼ ਕਹਿ ਲਓ, ਕੋਸ਼ਿਸ਼ ਕਹਿ ਲਓ, ਉਹ ਹੋ ਰਹੀ ਹੈ, ਉਹਨੂੰ ਪਰਦਾਫਾਸ਼ ਕਰਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ। ਸੋ ਇਹ ਵੀ ਗੱਲ ਆ। ਦੂਜੀ ਇਹ ਹੈ ਕਿ ਸੋਚਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਕਿ ਇਹ ਚੀਜ਼ਾਂ ਚੱਲ ਕਿਉਂ ਰਹੀਆਂ ਨੇ, ਉੱਥੇ ਸਰਕਾਰ ਤੋਂ ਰੋਕੀਆਂ ਕਿਉਂ ਨਹੀਂ ਜਾ ਰਹੀਆਂ। ਪੁਲਿਸ ਪ੍ਰਸ਼ਾਸਨ ਕੀ ਲੋਕਾਂ ਨੂੰ ਧਰਨਿਆਂ ਤੋਂ ਚੁੱਕਣ ਲਈ ਆ? ਪੁਲਿਸ ਪ੍ਰਸ਼ਾਸਨ ਕੀ ਲੋਕਾਂ ਦੇ ਹੱਡ ਕੁੱਟਣ ਵਾਸਤੇ ਹੀ ਆ? ਪੁਲਿਸ ਪ੍ਰਸ਼ਾਸਨ ਕੀ ਉੱਥੇ ਜਦੋਂ ਇਹਨਾਂ ਨੇ ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਲੋਕਾਂ ਦੇ ਘਰੇ ਰੇਡਾਂ ਕੀਤੀਆਂ ਸੀਗੀਆਂ ਤੇ ਦੱਸਦੀ ਸੀ ਕਿਰਪਾਨਾਂ ਵੀ ਲੈ ਗਈ ਚੱਕ ਕੇ। ਸੋ ਪੁਲਿਸ ਲੋਕਾਂ ਦੇ ਘਰੋਂ ਛੈਣੀਆਂ, ਥੋੜੇ ਤੇ ਕਿਰਪਾਨਾਂ ਚੱਕਣ ਜੋਗੀ ਹੋਈ। ਬਸ ਇਹੀ ਇੰਨੇ ਕੁ ਜੋਗੇ ਜਿਹੜੇ ਇਹ ਹੈਗੇ ਆ, ਕਰਨਾ ਜੀ ਕਰਾਉਣਾ ਇਹਨਾਂ ਨੇ ਹੂੰ ਜਿਹੜਾ ਉਹ ਕੁਛ ਨਹੀਂ ਆ। ਉਹ ਤਿੰਨਾਂ ਮੁੰਡਿਆਂ ਦੇ ਉੱਤੇ ਕੇਸ ਦਰਜ ਹੋ ਜਾਂਦਾ। ਜੀ ਕੋਈ ਤੰਬਾਕੂ ਵਾਲਾ ਪ੍ਰਵੀਨ ਉਹਨੂੰ ਰੋਕਦੇ ਆ, ਹਾਂਜੀ ਜੇ ਕਿਤੇ ਲਫੇੜਾ ਮਾਰ ਦੇਵੇ ਵੀ ਤੂੰ ਹਟਦਾ ਨਹੀਂ, ਵੀ ਇੱਥੇ ਅਲਾਉਡ ਨਹੀਂ ਆ, ਇੱਥੇ ਹਾਂਜੀ ਕਰਨਾ ਨਹੀਂ, ਤੈਨੂੰ ਚਾਹੀਦਾ ਪਵਿੱਤਰ ਥਾਂ ਆ, ਹੂੰ ਤੇ ਉਦੋਂ ਫਿਰ ਉਸ ਤੇ ਝੱਟ ਦੇਣੀ ਪ੍ਰਸ਼ਾਸਨ ਹਰਕਤ ਚ ਆ ਕੇ ਕੇਸ ਕਰ ਦਿੰਦਾ, ਅੰਦਰ ਜੀ ਕਰ ਦਿੰਦੇ ਆ। ਜੀ ਅੱਜ ਕੇਸ ਜਿਹੜੇ ਉਹ ਭੁਗਤਦੇ ਰਹਿੰਦੇ ਆ। ਹੂੰ ਤੇ ਹੁਣ ਆਹ ਸਾਰਾ ਕੁਛ ਜਿਹੜਾ ਉਹ ਸ਼ਰੇਆਮ ਹੋ ਰਿਹਾ, ਹਾਂਜੀ ਇਹ ਤਾਂ ਪਤਾ ਲੱਗ ਹੀ ਜਾਣਾ ਵੀ ਇਹਨਾਂ ਨੇ ਕਿੰਨਾ ਕੁਛ ਜਿਹੜਾ ਉਹ ਕਰਨਾ ਆ, ਹੂੰ ਪਰ ਬਹੁਤੀ ਉਮੀਦ ਮੈਨੂੰ ਹੈ ਨਹੀਂ ਜੀ ਵੀ ਜੀ ਇਹ ਬਿਲਕੁਲ ਇਹ ਪ੍ਰਸ਼ਾਸਨ ਸਹੀ ਜਿਹੜਾ ਕੁਛ ਇੱਥੇ ਕਰੂ। ਨਾ ਉਮੀਦੀ ਇਹਨਾਂ ਨੇ ਆਪ ਹੀ ਜਗਾਈ ਹੈ ਲੋਕਾਂ ਦੀ। ਨਾ ਉਮੀਦੀ ਲੋਕਾਂ ਦੇ ਵਿੱਚ ਜਿਹੜੀ ਨਾ ਉਮੀਦੀ ਹੈ ਉਹਦਾ ਕਾਰਨ ਵੱਡਾ ਸਰਕਾਰਾਂ ਹੀ ਨੇ। ਸੋ ਇਸ ਤਰੀਕੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਨਾਲ ਜੋ ਗਲਿਆਰਾ ਆ ਉਹਦੇ ਵਿੱਚ ਇਹ ਹਰਕਤ ਕੀਤੀ ਗਈ ਹੈ, ਕੋਝੀ ਹਰਕਤ ਜਿਹੜੀ ਕਿ ਨਾ ਬਰਦਾਸ਼ਤ ਕਰਨਯੋਗ ਹੈ। ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਉਹ ਵੀਡੀਓ ਕਿਸੇ ਨੇ ਵੇਖੀ ਆ, ਉਸ ਤੋਂ ਬਾਅਦ ਉਹਨੂੰ ਕਿੰਨਾ ਟਾਈਮ ਹੀ ਉਹ ਬੰਦੇ ਨੂੰ ਚੈਨ ਨਹੀਂ ਆਇਆ। ਔਰ ਇਹ ਹੋਣੀ ਚਾਹੀਦੀ, ਤੁਹਾਡੇ 'ਚ ਇਹ ਭਾਵਨਾ ਹੋਣੀ ਚਾਹੀਦੀ ਕਿ ਸਾਡੇ ਮੁਕੱਦਸ ਸਥਾਨ ਦੁਨੀਆ ਭਰ ਦੇ ਲੋਕਾਂ ਦੇ ਲਈ, ਚਾਹੇ ਕਿਸੇ ਵੀ ਫਿਰਕੇ ਦਾ, ਰੂਹਾਨੀਅਤ ਦਾ ਕੇਂਦਰ ਹੈ, ਮੁਕੱਦਸ ਸਥਾਨ ਹੈ, ਸਾਡੇ ਲਈ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਪਵਿੱਤਰ ਥਾਂ ਦਾ ਦਰਜਾ ਉਸ ਥਾਂ ਨੂੰ ਕਿਉਂਕਿ ਪ੍ਰਵੀਨ ਜੇ ਇਹ ਚੀਜ਼ਾਂ ਹਜਮ ਕਰਨ ਲੱਗ ਜਾਓ ਨਾ, ਹਾਂਜੀ ਐਂਡ ਕਿੱਥੇ ਕਰਨਾ ਆ? ਹਾਂ ਬਿਲਕੁਲ ਠੀਕ ਹੈ ਨਾ, ਵੀ ਜੀ ਫਿਰ ਮੱਸੇ ਰੰਗੜ ਵਾਲੀ ਗੱਲ ਤੱਕ ਪਹੁੰਚਾਂਗੇ। ਗੱਲ ਬਿਲਕੁਲ ਠੀਕ ਹੈ ਨਾ, ਫਿਰ ਜੀ ਉੱਥੇ ਜੀ ਤੱਕ ਹੀ ਜਾਣਾ ਆ Okay. ਜੋ ਇਹ ਅੰਦਰ ਤੇ ਬਾਹਰ ਮਹੰਤਾਂ ਜਿਹੜਾ ਨੇ ਹੀ ਕੁਝ ਸ਼ੁਰੂ ਕੀਤਾ, ਇਹੀ ਕੁਝ ਕੀਤਾ ਸੀ। ਇਹੀ ਕੁਝ ਕੀਤਾ ਸੀ। ਠੀਕ ਹੈ ਨਾ, ਜੀ। ਫਿਰ ਇਹ ਇਸ ਚੀਜ਼ ਉੱਤੇ ਖੂਨ ਦਾ ਖੌਲਣਾ ਚਾਹੀਦਾ। ਹਾਂਜੀ ਹੁਣ ਚਲੋ ਆਪਾਂ ਕਹਿੰਦੇ ਆ
ਵੀ ਹਾਂਜੀ ਪ੍ਰਸ਼ਾਸਨ ਕਾਰਵਾਈ ਇਹ ਉਹ ਹੂੰ ਦੇਖ ਲਓ ਕੀ ਕਰਦੇ, ਨਹੀਂ ਕਰਦੇ ਤੇ ਫਿਰ ਭਾਈ ਤੁਹਾਨੂੰ ਆਪ ਹੀ ਕਰਨਾ ਪੈਣਾ ਕੁਛ। ਜੀ ਬਿਲਕੁਲ ਫਿਰ ਜੇ ਕਿਤਾਬਾਂ ਚਾੜਦੇ ਆ, ਚਾਹੇ ਗੁਪਤ ਕਰਦੇ ਆ, ਚਾਹੇ ਉਦਾਂ ਕਰਦੇ ਆ, ਫਿਰ ਉਹ ਹੂੰ ਦੂਜੀਆਂ ਲੀਰਾਂ ਆ ਜਾਂਦੀਆਂ ਹਾਂਜੀ ਵੀ ਇਹ ਤਾਂ ਜੀ ਕਾਨੂੰਨ ਨੂੰ ਹੱਥ 'ਚ ਲੈ ਲਿਆ। ਅਰਵਿੰਦਰ ਜੀ ਜੁੜੇ ਨੇ ਆਪਣੇ ਨਾਲ, ਸੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 408 272 5200। ਅਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਬਹੁਤ ਸਤਿ ਸ਼੍ਰੀ ਸੋਹਣਾ ਟੌਪਿਕ ਲੈ ਕੇ ਆਏ ਤੁਸੀਂ ਭਾਜੀ। ਜੀ ਜੀ ਮੈਂ ਵੀ ਦੇਖੀ ਹੈ ਇਹ ਵੀਡੀਓ। ਜੀ ਭਾਜੀ ਇਦਾਂ ਨਹੀਂ ਹੋ ਸਕਦਾ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆ ਹਾਂਜੀ ਤੇ ਉਹ ਜਿੱਥੋਂ ਪਾਰਕਿੰਗ ਲਾਟ ਤੋਂ ਸਾਰੀ ਸੰਗਤ ਤੁਰ ਕੇ ਆਉਂਦੀ ਆ 8-10 ਬੰਦੇ ਉਹਨੀ ਵਰਸ਼ਿਆਂ ਵਾਲੇ ਜਾਂ ਡਾਂਗਾਂ ਵਾਲੇ ਰੱਖੇ ਹੋਣ ਤੇ ਹੂੰ ਜਦ ਫੜਦੇ ਆ ਇਦਾਂ ਦੇ ਨੂੰ ਫੜ ਕੇ ਉਹਦਾ ਕਟਾਪਾ ਕਰਨ ਕਿ ਨਹੀਂ, ਤੇ ਪਤਾ ਲੱਗੇ ਦੋ ਚੌਂਕ ਦਾ ਹੋਇਆ ਆ ਆਪੇ ਸਾਰਾ ਸਾਫ਼ ਹੋ ਜਾਣਾ। ਜੀ ਕਰਨਾ ਤਾਂ ਉਹਨਾਂ ਨੂੰ ਪ੍ਰਬੰਧ ਤਾਂ ਕਰਨੇ ਚਾਹੀਦੇ। ਹੁਣ ਲੋਕ ਤਾਂ ਸ਼ਰੇਆਮ ਆ ਕੇ ਉੱਥੇ ਪੇਸ਼ਕਸ਼ਾਂ ਦੇਈ ਜਾਂਦੇ। ਹਾਂਜੀ ਨਹੀਂ ਮੈਂ ਹਾਂ ਦੇਖੇਗਾ ਇਹ ਤਾਂ ਵੰਗਾਰ ਹੈ ਇੱਕ ਤਰੀਕੇ ਨਾਲ। ਹਾਂ ਤੇ ਜੀ ਪਰ ਵੀ ਇਹਨਾਂ ਨੂੰ ਚਾਹੀਦਾ ਵੀ ਜੇ ਅਰਬਾਂ ਰੁਪਈਏ ਦਾ ਉੱਥੇ ਹੂੰ। ਬਜਟ ਹੈ ਜਾਂ ਕਿੱਦਾਂ ਆ, ਵੀ ਜੇ ਇਹੋ ਜਿਹੇ ਕੰਮ ਆਪਾਂ ਆਪ ਨਹੀਂ ਕਰਾਂਗੇ ਗੌਰਮੈਂਟਾਂ ਨੇ ਤਾਂ ਨਹੀਂ ਕਰਨੇ, ਜਾਂ ਹੂੰ ਆਪਾਂ ਨੂੰ ਬਦਨਾਮ ਕਰਨ ਵਾਲੇ ਹੋਰ ਬਹੁਤ ਦੇਖ ਜੀ ਲਓ। ਜੀ ਮੋਹਰ ਦੇ 15-20 ਦਿਨਾਂ ਜਾਂ ਮਹੀਨੇ ਤਾਈਂ ਹੋਰ ਹੂੰ। ਬਹੁਤ ਕੁਝ ਆਊਗਾ ਸਾਹਮਣੇ, ਹੈ ਨਾ। ਜੀ ਇਹਦਾ ਆਪ ਹੀ ਪ੍ਰਪੇਅਰ ਹੋਵਾਂਗੇ ਫਿਰ ਹੀ ਕੁਝ ਗੱਲ ਬਣੂ। ਜੀ ਜੀ ਬਿਲਕੁਲ ਜੀ, ਆਪ ਹੀ ਸਹੀ। ਪ੍ਰਪੇਅਰ ਹੋਣਾ ਪੈਣਾ। ਬਿਲਕੁਲ ਓਕੇ ਜੀ ਭਾਜੀ, Okay, ਬਹੁਤ thank you. ਸੋਹਣਾ ਟੌਪਿਕ ਆ, ਲੋਕਾਂ ਨੂੰ ਅਵੇਅਰ ਕਰਦੇ ਆ ਤੁਸੀਂ, ਬਹੁਤ ਜੀ। good ਆ। ਜੀ ਜੀ ਥੈਂਕ ਯੂ ਧੰਨਵਾਦ ਜੀ, ਧੰਨਵਾਦ ਮਿਹਰਬਾਨੀ। ਅਰਵਿੰਦਰ ਜੀ। ਬਿਲਕੁਲ ਅਸੀਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਇਕੱਲਾ ਪ੍ਰਸ਼ਾਸਨ ਨੂੰ ਨਹੀਂ, ਧਾਰਮਿਕ ਲੋਕ ਧਾਰਮਿਕ ਤੌਰ ਤੇ ਵੀ ਲੋਕ ਜਿਹੜੇ ਉੱਥੇ ਆਗੂ ਨੇ ਉਹਨਾਂ ਦੇ ਲਈ ਵੀ ਇਹ ਸੋਚਣ ਵਿਚਾਰਨ ਦਾ ਵੇਲਾ ਹੈ ਕਿ ਕੱਲ ਨੂੰ ਸਾਡੀ ਗਿਣਤੀ ਕਿਹਨਾਂ ਦੇ ਵਿੱਚ ਆਉਣੀ ਹੈ। ਸੋ ਉੱਥੇ ਭਾਵੇਂ ਆਪਦੇ ਟਾਸਕ ਫੋਰਸ ਦੇ ਵਿੱਚੋਂ ਬੰਦੇ ਲਾਉਣ, ਭਾਵੇਂ ਜੋ ਮਰਜ਼ੀ ਕਰਨ, ਪਰ ਇਸ ਤਰ੍ਹਾਂ ਦੀ ਚੀਜ਼ ਦੁਬਾਰਾ ਜੇ ਸੰਗਤ ਦੇ ਵਿੱਚ ਸਾਹਮਣੇ ਆ ਗਈ ਤਾਂ ਉਹਦੇ ਨਤੀਜੇ ਬਹੁਤ ਕਿਉਂਕਿ ਗੁੱਸਾ ਲੋਕਾਂ ਦੇ ਵਿੱਚ ਪਹਿਲਾਂ ਹੀ ਬਹੁਤ ਆ ਤੇ ਇਸ ਚੀਜ਼ ਨੂੰ ਲੈ ਕੇ ਹੁਣ ਪ੍ਰਵੀਨ, ਜਦੋਂ ਜਿਹੜਾ ਆਪਾਂ ਦੇਖਦੇ ਵੀ ਮੌਬ ਲਿੰਚਿੰਗ ਦੇਖਦੇ ਰਹੇ, ਹਾਂਜੀ ਹਾਂਜੀ ਜਿੱਥੇ ਜਿਹਦਾ ਕਸੂਰ ਨਹੀਂ ਸੀ ਉਹਨੂੰ ਵੀ ਕੁੱਟ-ਕੁੱਟ ਕੇ ਉਹਨਾਂ ਨੇ ਮਾਰ ਦਿੱਤਾ। ਹਾਂਜੀ ਬਿਲਕੁਲ ਇੱਥੇ ਜੇ ਗੱਲ ਵੀ ਕਰਦੇ ਆ ਤੇ ਕਹਿੰਦੇ ਵੀ ਇਹ ਗਲਤ ਕਰ ਰਹੇ, ਜੀ ਜਦ ਕਿ ਸ਼ਰੇਆਮ ਦੂਜੇ ਪਾਸਿਓਂ ਜਿਹੜੀ ਉਹ ਗਲਤੀ ਹੋ ਰਹੀ ਹੈ। ਜੀ ਇਹਨਾਂ ਦੇ ਲਈ ਕਾਨੂੰਨ ਦੂਰਾ ਤੀਰਾ, ਜੀ ਜੀ ਜਿਹੜਾ ਦੂਜੇ ਕਰਦੇ ਉਹਨਾਂ ਦੇ ਲਈ ਕੁਝ ਵੀ ਨਹੀਂ। ਤੁਸੀਂ ਇਹ ਦੇਖੋ ਕਿ ਉਹ ਬਲੌਗਰ ਸੀਗਾ, ਉਹ ਚਲੋ ਚਲਾ ਗਿਆ ਵਿਚਾਰਾ, ਉਹ ਬਾਹਰੋਂ ਆਇਆ ਸੀਗਾ ਤੇ ਬਲੌਗਰ ਤਾਂ ਆਪਣੇ ਮੁੰਡੇ ਕੁੜੀਆਂ ਵੀ ਬਹੁਤ ਆ ਤੇ ਜੇ ਕਿਤੇ ਉਹ ਜਿਹਨੂੰ ਉਹਨੇ ਕੀਤੀ ਹੁੰਦੀ ਨਹੀਂ, ਪਰ ਉਹਨੇ ਇਹ ਵਲੌਗ ਛੱਡ ਸ਼ੈਤਾਨ ਕੇ ਤਾਂ ਹੁੰਦੇ ਆ ਹਾਂਜੀ ਜਿਹੜੇ ਲੋਕਲ ਆ, ਹਾਂ ਉਹਨਾਂ ਨੂੰ ਮੈਂ ਵੀ ਭਾਵੇਂ ਨਾ ਕਹਿਣ, ਨਾ ਕਹੇ ਜਿਹੜੇ ਬਾਹਰੋਂ ਆਉਂਦੇ ਉਹਨਾਂ ਨੂੰ ਕਹਿੰਦੇ, ਸੈਲਾਨੀਆਂ ਨੂੰ ਕਹਿੰਦੇ, ਹਾਂਜੀ ਠੀਕ ਹੈ ਨਾ, ਵੀ ਦੂਜਿਆਂ ਨੂੰ ਉਹਨਾਂ ਨੂੰ ਪਤਾ ਵੀ ਇੱਥੇ ਕਿਤਾਬਾ ਚੜ ਸਕਦਾ। ਇਹ ਤਾਂ ਕੁਦਰਤੀ ਇਹਦੇ ਕੈਮਰੇ 'ਚ ਰਿਕਾਰਡ ਹੋ ਗਈ ਗੱਲ ਸਾਰੀ। ਜੀ ਜੀ ਬਿਲਕੁਲ ਕੈਮਰੇ 'ਚ ਰਿਕਾਰਡ ਹੋ ਗਈ, ਉਹਨੇ ਉਹ ਵੀ ਚੰਗਾ ਵੀ ਉਹਨੇ ਪਾ ਦਿੱਤੀ। ਜੇ ਉਹ ਕੱਢ ਦਿੰਦਾ ਤੇ ਤਾਂ ਵੀ ਨਹੀਂ ਸੀ ਪਤਾ ਲੱਗਣਾ, ਤਾਂ ਵੀ ਨਹੀਂ ਸੀ ਪਤਾ ਲੱਗਣਾ। ਬਿਲਕੁਲ ਪਹਿਲਾਂ ਕਿਹੜਾ ਲੱਗਿਆ ਪਤਾ, ਪਹਿਲੋਂ ਕਿਹੜਾ ਪਤਾ ਲੱਗਿਆ। ਇੰਨੇ ਗੁਪਤ ਢੰਗ ਨਾਲ ਇਹ ਹੋ ਰਿਹਾ। ਜਿਹੜਾ ਵੀ ਆਉਂਦਾ ਉਹਨੂੰ ਮਤਲਬ ਏਦਾਂ ਪੁੱਛ ਰਹੇ ਵੀ ਦੱਸ, ਹੱਦ ਆਇਆ ਬੰਦਾ ਮੱਥਾ ਟੇਕਣ, ਆਇਆ ਬੰਦਾ ਆਪਣੀ ਆਤਮਾ ਦੀ ਸ਼ਾਂਤੀ ਲਈ, ਤੇ ਉਹਨੂੰ ਪੇਸ਼ਕਸ਼ਾਂ ਕਿਹੜੀਆਂ ਕਰ ਰਹੇ ਹੋ ਤੁਸੀਂ। ਬਿਲਕੁਲ ਕੀ ਯਾਰ ਤੁਸੀਂ ਇੱਥੇ ਕੀ ਕਿਰਦਾਰ ਜਾਊਗਾ ਰਾਜਕਰਨਵੀਰ ਸਿੰਘ ਜੀ। ਤੁਸੀਂ ਸਿੱਟਾ ਦੇਖੋ ਕਿ ਉਹ ਬੰਦਾ ਗਾਂਹ ਜਾ ਕੇ ਕੀ ਸੋਚੂਗਾ ਕਿ ਮੈਂ ਗੋਲਡਨ ਹਰਮੰਦਰ ਸਾਹਿਬ ਗਿਆ ਸੀਗਾ, ਦਰਬਾਰ ਸਾਹਿਬ ਗਿਆ ਸੀ ਤੇ ਉੱਥੇ ਮੈਨੂੰ ਉੱਥੇ ਤਾਂ ਆਹ ਕੰਮ ਚੱਲ ਰਿਹਾ। ਸੋ ਮਤਲਬ ਇਹ ਤਾਂ ਇੱਕ ਬਹੁਤ ਵੱਡੀ ਸਿੱਖੀ ਕਿਰਦਾਰ ਨੂੰ ਜਾਂ ਉੱਥੇ ਸਾਡੇ ਢਾਹ ਲਾਉਣ ਦੀ ਸਾਜ਼ਿਸ਼ ਆ। ਇਹ ਕੋਈ ਛੋਟੀ ਮੈਨੂੰ ਨਹੀਂ ਲੱਗਦਾ ਇਹ ਕੋਈ ਛੋਟੇ ਲੈਵਲ ਦਾ ਕੰਮ ਹੋ ਸਕਦਾ। ਨਾ, ਇਹ ਬਹੁਤ ਗੰਭੀਰ ਮੁੱਦਾ ਹੈ। ਹਾਂਜੀ ਬਹੁਤ ਇਹ ਮਸਲਾ ਗੰਭੀਰ ਆ। ਅੱਜ ਜੇ ਇਸ ਨੂੰ ਇਦਾਂ ਹੀ ਤੁਸੀਂ ਚਿੱਥ ਕੇ ਹਜਮ ਕਰ ਗਏ ਨਾ, ਹਾਂਜੀ ਇਹ ਗਾਂ ਤੋਂ ਗਾਂ ਕੰਮ ਵਧਣਾ ਨਹੀਂ ਆ, ਇਹ ਰੁਕਣਾ ਨਹੀਂ ਆ। ਇਹ ਕੰਮ ਗਾਂ ਤੋਂ ਗਾਂ ਜਿਹੜਾ ਉਹ ਵੱਧ ਜਾਣਾ ਆ। ਤੇ ਉਹਦਾ ਕੀ ਕਰੋਗੇ ਫਿਰ ਤੁਸੀਂ? ਪ੍ਰਸ਼ਾਸਨ ਦੀ ਨਲਾਇਕੀ ਤੋਂ ਲੈ ਕੇ ਬਾਕੀਆਂ ਦਾ ਉੱਥੇ ਕਿਸੇ ਨੂੰ ਕੋਈ ਕੰਟਰੋਲ ਕਰਨ ਨਾ ਦੇਣਾ। ਤੇ ਜੇ ਫਿਰ ਰੱਬ ਨਾ ਕਰੇ ਇਹਨਾਂ ਨੇ ਕਾਨੂੰਨ ਹੱਥ 'ਚ ਲੈ ਲਿਆ ਜਾਂ ਕਿਸੇ ਦੀ ਕੋਈ ਕਰਤਾ, ਕਿਸੇ ਦਾ ਸੋਧਾ ਲਾਤਾ ਜਾਂ ਕਿਸੇ ਨੂੰ ਲਫੇੜੇ ਮਾਰਤੇ, ਤਾਂ ਫਿਰ ਦੇਖਿਓ ਉੱਥੇ ਕੀ ਮਸਲਾ ਬਣਦਾ। ਫਿਰ ਡਿਬੇਟ ਹੋਣੇ ਆ ਕੀ ਉਹਨਾਂ ਨੇ ਡਿਬੇਟ ਕਰਨੇ ਆ ਵੀ ਕੀ ਇਹਨਾਂ ਨੂੰ ਮਾਰਨਾ ਚਾਹੀਦਾ ਸੀ, ਚਪੇੜਾਂ ਵੱਜਣੀਆਂ ਚਾਹੀਦੀਆਂ ਸੀ ਕਿ ਨਹੀਂ। ਇਹ ਨਹੀਂ ਗੱਲ ਕਰਨੀ ਵੀ ਜੀ ਕੌਣ ਉਹ ਜੋ ਕੰਮ ਕਾਰਜ ਜਿਹੜਾ ਉਹ ਕਰ ਰਿਹਾ, ਕਰਤੂਤ ਜਿਹੜੀ ਉਹ ਕਰ ਰਿਹਾ ਸੀਗਾ, ਵੀ ਉਹ ਜਾਇਜ਼ ਸੀ ਕਿ ਨਹੀਂ। ਹਾਂ ਫਿਰ ਤਾਂ ਤੁਹਾਨੂੰ ਪਤਾ ਗੁੱਟ ਦੇ ਵਿੱਚ ਉਹ ਪਾ ਕੇ ਤੇ ਮੈਂ ਵੀ ਫਲਾਨਾ ਸਿੰਘ, ਮੈਂ ਵੀ ਫਲਾਨਾ ਸਿੰਘ, ਫਿਰ ਮਹੀਮਾ ਵੀ ਬਣ ਜਾਂਦਾ। ਹੁਣ ਨਹੀਂ ਕਹਿੰਦੇ ਵੀ ਹਾਂ ਵੀ ਮੈਂ ਵੀ ਸਿੱਖਾਂ, ਮੈਂ ਵੀ ਦਰਬਾਰ ਸਾਹਿਬ ਦੇ ਵਿੱਚ ਮੇਰੀ ਵੀ ਆਸਥਾ ਹੈ। ਹੁਣ ਨਹੀਂ ਕੋਈ ਹੁਣ ਤਾਂ ਚੁੱਪ ਨੇ ਨਾ। ਹਾਂਜੀ ਹੁਣ ਤਾਂ ਕਹਿੰਦੇ ਆ ਵੀ ਢਾਹ ਲੱਗੇ ਬਸ। ਜੀ ਜੀ ਬਿਲਕੁਲ। ਇੱਕ ਬ੍ਰੇਕ ਲੈਨੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ, ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਾਂਗੇ। ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਸਰੋਤਿਓ ਨੰਬਰ ਹੈ 408 272 5200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਬਹੁਤ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਕਰ ਰਹੇ ਹਾਂ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਜਿਸਮ ਦੀ ਜਿਹੜੇ ਧੰਦੇ ਦਾ ਕਹਿ ਲਓ ਵੀ ਗੋਰਖ ਧੰਦਾ ਜਿਹੜਾ ਚੱਲ ਰਿਹਾ, ਉਸ ਦੀ ਸਿੱਧੀ ਇੱਕ ਬਲੌਗਰ ਨੂੰ ਜਿਹੜੀ ਪੇਸ਼ਕਸ਼ ਕੀਤੀ ਜਾਂਦੀ ਆ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਕੀਰਤਪਾਲ ਸਿੰਘ ਕੰਗ ਕਹਿੰਦੇ ਨੇ ਬਹੁਤ ਦੁੱਖ ਵਾਲੀ ਗੱਲ ਆ, ਸਾਡੇ ਪੰਜਾਬੀਆਂ ਲਈ ਇਖਲਾਕ ਬਹੁਤ ਗਿਰ ਚੁੱਕਾ। ਕਿਸੇ ਨੂੰ ਕੋਈ ਇਦਾਂ ਲੱਗਦਾ ਵੀ ਜਿੱਦਾਂ ਪੀੜ ਹੀ ਨਹੀਂ ਹੈਗੀ। ਬਿਲਕੁਲ। ਸ਼ਾਹਦੇਵ ਸਿੰਘ ਕਹਿੰਦੇ ਨੇ ਬਹੁਤ ਬੁਰੀ ਖਬਰ ਆ ਜੀ ਵੀ ਇਹ ਚੀਜ਼ ਮਾੜੀ ਹੋਈ ਆ। ਹੁਣ ਤੁਹਾਨੂੰ ਇੱਕ ਚੀਜ਼ ਹੋਰ ਸੁਣਾਉਂਦੇ ਆ ਜੀ। ਉਹਦੀ ਮਾਂ ਦੀ ਗੱਲ ਕੀਤੀ ਆ, ਮਾਂ ਵੀ ਇਹੀ ਕਹਿ ਰਹੀ ਆ ਵੀ ਇਹ ਤਾਂ ਮੁੰਡਾ ਬੜਾ ਮਾਸੂਮ ਆ ਤੇ ਬੜਾ ਸਾਊ ਮੁੰਡਾ ਆ, ਖਾਦੀ ਪੀਤੀ ਚ ਇਹਦੇ ਕੋਲ ਕਹਿ ਹੋ ਗਿਆ। ਇਹ ਘਰੇ ਵੀ ਇਹੀ ਗੱਲਾਂ ਕਰਦਾ ਹੋਊਗਾ ਤਾਂ ਮਤਲਬ ਖਾਦੀ ਪੀਤੀ। ਤੁਸੀਂ ਇਹ ਵੇਖੋ ਵੀ ਜਿੰਨੇ ਬੇਅਦਬੀ ਵਾਲੇ ਬੰਦੇ ਹੁੰਦੇ ਮੋਸਟਲੀ ਕਹਿੰਦੇ ਜੀ ਇਹ ਮੰਦਬੁੱਧੀ ਹੈ। ਹੁਣ ਮੰਦਬੁੱਧੀ ਤੇ ਘਰ ਵਾਲੇ ਨੂੰ, ਘਰ ਦੇ ਕਿਸੇ ਬੰਦੇ ਨੂੰ ਤਾਂ ਨਹਿਰ ਚ ਸਿੱਟਿਆ ਨਹੀਂ, ਘਰੋਂ ਭਾਂਡੇ ਤਾਂ ਸਿੱਟ ਕੇ ਨਹੀਂ ਆਇਆ, ਬਾਹਰ ਜਾਂਦਾ ਗੁਰਦੁਆਰੇ ਹੀ ਆ। ਜਾਂਦਾ ਗੁਰਦੁਆਰਾ ਸਾਹਿਬ ਜਾਂਦਾ, ਕਿਸੇ ਹੋਰ ਨੂੰ ਨਹੀਂ ਬੋਲਿਆ, ਰਾਜ ਕੁਛ ਨਹੀਂ ਕੀਤਾ, ਉੱਥੇ ਜਾ ਕੇ ਉਹਦੇ ਮੰਦਬੁੱਧੀ ਦਾ ਦੌਰਾ ਪੀਂਦਾ। ਮੰਦਬੁੱਧੀ ਦਾ ਦੌਰਾ, ਇਹਦੀ ਵੀ ਜ਼ਬਾਨ ਉੱਥੇ ਜਾ ਕੇ ਤਿਲਕੀ, ਉੱਥੇ ਜਾ ਕੇ ਤਿਲਕੀ, ਘਰੇ ਨਹੀਂ ਕਦੀ ਤਿਲਕੀ ਜੀ। ਕੀ ਘਰੇ ਵੀ ਇਹੀ ਪੁੱਛਦਾ ਹੋਊਗਾ ਆਪਣੇ ਪਿਓ ਨੂੰ, ਆਪਣੇ ਭਰਾ ਨੂੰ, ਆਪਣੀ ਭੈਣ ਨੂੰ, ਇਹ ਕਰਦਾ ਹੋਊਗਾ ਜੀ। ਉੱਥੇ ਨਹੀਂ ਕਦੀ ਇਹ ਜਿਹੜੇ ਕੀ ਆਪਦੇ ਘਰ ਦੀ ਪੱਤ ਦਾ ਫਿਕਰ ਹੈ ਤੇ ਗੁਰੂ ਦੇ ਘਰ ਦੀ ਪੱਤ ਦਾ ਨਾ ਜੀ ਨਾ। ਉਹ ਤਾਂ ਹੁਣ ਛੋਟੀ ਹੋ ਗਈ ਨਾ, ਉਹ ਤਾਂ ਹੁਣ ਇਖਲਾਕ ਰਿਹਾ ਹੀ ਨਹੀਂ ਨਾ, ਉਹ ਤਾਂ ਉਹਨਾਂ ਨੂੰ ਕੋਈ ਮੈਟਰ ਹੀ ਨਹੀਂ ਕਰਦੀ। 100-200 ਰੁਪਇਆ ਜ਼ਿਆਦਾ ਵਾ ਤੇ ਉਹ ਨਹੀਂ, ਉਹ ਘੱਟ। ਉਹ ਇਹ ਬਹੁਤ ਮਾੜੀ ਜਿਹੜੀ। ਸੁਣਾਇਓ ਜਰਾ ਬੀਬੀ ਕੀ ਕਹਿੰਦੀ ਉਹਦੀ ਮਾਂ, ਸੁਣਿਓ ਅਮਰ ਦੀ ਮਾਂ ਜਿਹੜੀ ਉਹ ਕੀ ਕਹਿੰਦੀ। ਲੈ ਜੀ। ਹੁਣ ਤੁਸੀਂ ਦੇਖੋ ਵੀ ਇਹ ਜਿੱਦਾਂ ਇਹ ਕਹਿ ਰਹੇ ਕਈ ਹੋਟਲਾਂ ਦੇ ਨਾਲ ਜਿਹੜਾ ਉਹ ਕਰ ਰਿਹਾ। ਇੱਕ ਦਾ ਉਹਨੇ ਨਾਂ ਲਿਆ ਸੀ ਗ੍ਰੀਨ ਹੋਟਲ ਕਰਕੇ, ਠੀਕ ਹੈ ਨਾ, ਕੋਤਵਾਲੀ ਲਾਗੇ। ਕਹਿੰਦਾ ਸ਼ੁਰੂਆਤ ਦੇ ਵਿੱਚ ਕਹਿੰਦਾ, ਸਾਰੀ ਨਹੀਂ ਵੀਡੀਓ ਲੰਬੀ ਆ ਥੋੜੀ, ਸੋ ਅਸੀਂ ਸਾਰੀ ਤਾਂ ਨਹੀਂ ਤੁਹਾਨੂੰ ਜਿਹੜੀ ਉਹ ਸੁਣਾ ਰਹੇ, ਵਿੱਚੋਂ ਜਿਹੜੇ ਉਹਦੇ ਕੁਝ ਅੰਸ਼ ਜਿਹੜੇ ਸੁਣਾਇਆ। ਖਾਦੀ ਪੀਤੀ ਦੇ ਵਿੱਚ ਬੋਲ ਗਿਆ। ਇਹ ਇੱਕ ਸੌਖੀ ਗਲੀ ਆ ਅੱਜ ਕੱਲ, ਬਿਲਕੁਲ ਬੇਅਦਬੀ ਕਰਕੇ, ਮੰਦਬੁੱਧੀ ਏਦਾਂ ਦੇ ਕਹਿ ਕੇ ਜੀ ਖਾਦੀ ਪੀਤੀ ਚ ਬੋਲ ਗਿਆ। ਨਸ਼ਾ ਕਰਦਾ ਆ, ਨਸ਼ੇੜੀ ਵੀ ਨਿਕਲ ਆਇਆ, ਸ਼ਰਾਬ ਹੀ ਪੀਂਦਾ ਸੀਗਾ, ਪਤਾ ਹੀ ਨਹੀਂ। ਖਾਦੀ ਪੀਤੀ ਚ ਦੇਖੋ ਤੁਸੀਂ ਗਲਿਆਰੇ ਚ ਜਾਣਾ ਕਿੱਡਾ ਬੱਜਰ ਗੁਨਾਹ ਹੈ, ਤੇ ਉਹ ਐਕਸੈਪਟੇਬਲ ਆ ਵੀ ਉਹ ਚਲਾ ਗਿਆ ਜੀ, ਉਹ ਕੋਈ ਚੱਕਰ ਨਹੀਂ, ਤੁਸੀਂ ਦੇਖੋ ਕਿੱਦਾਂ ਦਾ ਬੇੜਾ ਗਰਕ ਹੋਇਆ ਪਿਆ। ਗੁਨਾਹ ਸੱਚੀ ਗੱਲ ਆ ਵੀ ਬੇੜਾ ਗਰਕ ਜਿਹੜਾ ਆ ਲੋਕਾਂ ਨੇ ਇਸ ਚੀਜ਼, ਉਹ ਤਾਂ ਚਲਾ ਗਿਆ, ਉਹਨੂੰ ਤਾਂ ਛੱਡ ਦਿਓ ਤੁਸੀਂ, ਆਹ ਇਹਦੇ ਲਈ ਮਾਫੀ ਦੇ ਦਿਓ ਵੀ ਖਾਦੀ ਉਹ ਮਾਸੂਮ ਆ ਜੀ। ਤੇ ਬੱਚਾ ਆ, ਇਹ ਕਿੱਦਾਂ ਦਾ ਛੋਟਾ ਚੰਗਾ ਬੱਚਾ ਹੈ, ਇਹ 10 ਸਾਲਾਂ ਦਾ ਆ, 5 ਦਾ ਪਤਾ ਵਾ।
ਪੇਸ਼ਕਸ਼ ਕਿਹਨੂੰ ਦੇਣੀ ਉਹ ਪਤਾ, ਉਹ ਮੈਨੂੰ ਪਤਾ ਆ, ਬਾਹਰਲੇ ਬੰਦੇ ਨੂੰ ਲੱਭਣਾ ਕਿਵੇਂ ਉਹ ਪਤਾ, ਉਹ ਪਤਾ ਹੈ। ਇਹ ਨਹੀਂ ਪਤਾ ਵੀ ਉੱਥੇ ਨਹੀਂ ਜਾਣਾ, ਜੇ ਕੰਮ ਘਟੀਆ ਇਹ ਨਹੀਂ ਕਰਨਾ। ਇਹ ਸਾਡੀ ਨਹੀਂ। ਕੌਮ ਦਾ ਮੈਂ ਇਹਨੇ ਕੀ ਹਾਂ, ਸਿਖਾਇਆ ਸਿਰ 'ਚ ਫਿਰ? ਸਵਾਹ ਪਾ ਰਿਹਾ ਇਸ ਵਾਂ, ਬੀਬੀ ਇਹ ਨੇ ਫਿਰ ਕੀ ਸਿਖਾਇਆ ਕੀ ਆਪਣੇ ਸਿਖਾਇਆ? ਨਿਆਣੇ ਨੂੰ? ਜੀ ਇਹ ਵੀ ਹੈ ਨਾ ਫਿਰ ਇਹਦੇ ਹੂੰ। ਵਿੱਚ। ਚਲੋ ਨੋ ਡਾਊਟ ਉਹ ਇੱਕ ਵਿੱਚ ਕਰਿੰਦਾ ਆ, ਇੱਕ ਪਿਆਦਾ ਆ, ਹਾਂ, ਅਸਲੀ ਜਿਹੜਾ ਤਾਂ ਗੋਰਖ ਧੰਦਾ ਜਿਹੜੇ ਕਰ ਰਹੇ ਉਹਦੇ ਵਿਚਾਲੇ ਇਹ ਪਿਆਦਾ ਆ, ਪਰ ਹੂੰ, ਪਤਾ ਤਾਂ ਇੱਥੋਂ ਹੀ ਲੱਗਣਾ ਨਾ। ਪਿਆਦਾਂ ਤੋਂ ਹੀ ਗਾਂਹ ਜਾਇਆ ਜਾਊਗਾ ਨਾ, ਪਿਆਦਿਆਂ ਤੋਂ ਪੁਲਿਸ ਗਾਂਹ ਜਾਇਆ ਪਿਆਦੇ ਜਾਊਗਾ, ਪਿਆਦੇ ਪਰ ਫੜੂਗੀ ਫੇਰ ਹੀ ਉਹਨਾਂ ਦਾ ਇਖਲਾਕ ਗਿਰਿਆ ਹੋਊਗਾ ਤਾਂ ਹੀ ਇਦਾਂ ਦੇ ਪਿਆਦੇ ਬਣਦੇ ਆ। ਬਣਦੇ ਆ ਜੀ, ਹਰ ਇੱਕ ਨੂੰ ਨਹੀਂ ਕੋਈ ਕਹਿ ਦਿੰਦਾ, ਨਹੀਂ ਕਹਿ ਦਿੰਦਾ, ਬਿਲਕੁਲ ਰਾਈਟ? ਜੀ। ਹਰ ਇੱਕ ਨੂੰ ਨਹੀਂ ਕੋਈ ਇਦਾਂ ਕਹਿ ਦਿੰਦਾ ਵੀ ਤੁਸੀਂ ਹੂੰ। ਇਦਾਂ ਕਰ ਲਓ, ਤੁਸੀਂ ਉਹ ਕਰ ਲਓ, ਉਹਨੂੰ ਆਹ ਹਾਂਜੀ। ਪੇਸ਼ਕਸ਼ ਕਰ ਦਿਓ, ਉਹਨੂੰ ਆਹ ਪੇਸ਼ਕਸ਼ ਕਰ ਦਿਓ। ਹਾਂਜੀ। ਇਦਾਂ ਜਿਹੜਾ ਉਹ ਹੁੰਦਾ ਹੈ। ਹੂੰ, ਹੁਣ ਉਹਨੂੰ ਹਿਰਾਸਤ 'ਚ ਲੈ ਲਿਆ ਹੋਊਗਾ। ਇਸੇ ਲਈ ਇਹਦੇ ਵਿੱਚੋਂ ਹੁਣ ਮਤਲਬ ਤੇ ਇਹ ਆ ਪ੍ਰਵੀਨ ਵੀ ਜੀ। ਜੇ ਇਹਦੇ ਵਿੱਚੋਂ ਕੁਝ ਪਤਾ ਲੱਗ ਸਕੇ ਪਤਾ ਲੱਗ ਵੀ ਬਿਲਕੁਲ। ਕੀ ਆ, ਹੂੰ, ਚੈਕਿੰਗ ਕਰਾਓ। ਅਸਲੇ ਦੇ ਲਾਇਸੈਂਸ ਤਾਂ ਸਾਰੇ ਚੈੱਕ ਕਰਾਉਣ ਨੂੰ ਕਹਿਤਾ, ਜੀ। ਇਹਨਾਂ ਦੇ ਵੀ ਕਰਾ ਲੈਣ ਲਾਇਸੈਂਸ ਚੈੱਕ। ਹੂੰ, ਹੋਟਲਾਂ ਦੇ ਕਿਰਪਾਨਾਂ ਦੇ ਤਾਂ ਜਿਹੜੇ ਉੱਥੇ ਬਿਲਕੁਲ। ਲਾਏ ਆ, ਜੀ ਜੀ। ਰਾਈਟ? ਹੂੰ, ਉਹ ਵੀ ਪਤਾ ਲੱਗ ਜਾਵੇ ਵੀ ਹਾਂ, ਕਿਹੜੇ ਕਿੰਨੇ ਅਸਲੀ ਮਾਰੇ ਕਿੰਨੇ ਗਏ। ਨਕਲੀ ਆ, ਹਾਂਜੀ ਕੌਣ ਕੀ ਉੱਥੇ ਜਿਹੜਾ ਉਹ ਇਦਾਂ ਦੇ ਗੋਰਖ ਧੰਦੇ ਚਲਾ ਰਿਹਾ। ਹਾਂਜੀ, ਬਿਲਕੁਲ। ਇਹ ਤਾਂ ਪਤਾ ਲੱਗ ਜੇ। ਹੂੰ, ਉਹ ਜੀ, ਦੂਜੀਆਂ ਕੰਮਾਂ ਨੂੰ ਤਾਂ ਕਾਹਲੇ ਆ, ਜੀ। ਜਿੱਥੇ ਪ੍ਰਸ਼ਾਸਨ ਨੇ ਸੁਧਾਰ ਕਰਨਾ ਆ ਕਈ ਉੱਥੇ ਕਰਨਾ ਕੁਛ ਨਹੀਂ। ਹਾਂਜੀ, ਹੁਣ ਮੰਨ ਲਓ ਸਿੱਖ ਹੁਣ ਇਹ ਕਹਿਣ ਵੀ ਇਦਾਂ ਦੇ ਨੂੰ ਕਟਾਪਾ ਚਾੜ ਕੇ ਸੋਧਾ ਲਾ ਕੇ ਕਹਿਣ ਵੀ ਸਾਰੀ ਜੀ ਗਲਤੀ ਹੋ ਗਈ, ਹਾਂਜੀ, ਮਾਫੀ ਦੇ ਦਿਓ। ਹਾਂਜੀ, ਫਿਰ ਉਹਦਾ ਕਹਿਣਾ ਵੀ ਤੁਸੀਂ ਯਾਰ ਧੱਕਾ ਕਰ ਜਾਂਦੇ। ਧੱਕਾ ਕਰ ਜਾਂਦੇ, ਬਿਲਕੁਲ। ਇਹਨਾਂ ਨੂੰ ਮਾਫ ਆ, ਕਈ- ਇਹਨਾਂ ਨੂੰ ਹਾਂਜੀ। ਮਾਫੀਆਂ ਦੇਈ ਜਾਓ। ਕਈ ਲੋਕ ਆਪਣੇ ਨਾ ਸਿੱਖ ਕਹਿ ਰਹੇ ਆ, ਕਹਿੰਦੇ ਵੀ ਇਹ ਇੱਕਾ ਦੁੱਕਾ ਘਟਨਾਵਾਂ, ਲਓ ਜੀ। ਔਰ ਦੇਖੋ ਤੁਸੀਂ ਵੀ ਕਿੱਡੀ ਬੇਸ਼ਰਮੀ ਦੀ ਗੱਲ ਆ ਵੀ ਦੁਨੀਆ ਭਰ ਦਾ। ਮਤਲਬ ਹਾਂਜੀ। ਬੈਂਚਮਾਰਕ ਕੀ ਆ, 10 ਹੋਣ, ਹਾਂਜੀ ਹਾਂਜੀ, ਬਿਲਕੁਲ। 20 ਹੋਣ, 20 ਹੋਣ, 30 ਹੋਣ, ਫਿਰ ਮੰਨੋਗੇ ਉਸ ਤੋਂ ਬਾਅਦ ਤੁਸੀਂ, ਜਾ ਕੇ ਹਾਂਜੀ। ਤੁਹਾਡਾ ਖੂਨ ਖੋਲਣਾ। ਹਾਂਜੀ, ਜਦ ਕਿ ਜੇ ਤੁਸੀਂ ਥੋੜਾ ਜਿਹਾ ਵੀ ਗੂਗਲ ਤੇ ਜਾ ਕੇ ਅੰਮ੍ਰਿਤਸਰ ਲਿਖ ਲਓ ਨਾ, ਅੰਮ੍ਰਿਤਸਰ ਰੈਕਟ, ਸੈਕਸ ਰੈਕਟ ਜਾਂ ਕੁਝ ਵੀ ਲਿਖੋ, ਪ੍ਰੋਸਟੀਟਿਊਸ਼ਨ ਲਿਖ ਲਓ ਤੇ ਹਾਂਜੀ। ਵੇਖਿਓ ਕੀ ਕੁਝ ਕੀ ਨਿਕਲਦਾ ਕੁਛ ਪਿਆ ਉੱਥੇ, ਵੈਬਸਾਈਟਾਂ ਤੁਹਾਨੂੰ ਬਣੀਆਂ, ਤੁਹਾਡੇ ਅੱਖਾਂ ਟੱਡੀਆਂ ਰਹਿ ਜਾਣਗੀਆਂ ਵੀ ਆ ਕੀ ਹੁੰਦੇ ਆ। ਅੰਮ੍ਰਿਤਸਰ ਦੇ ਵਿੱਚ। ਕਿੰਨੀਆਂ ਖਬਰਾਂ ਪੁਰਾਣੀਆਂ ਕਿੰਨੀਆਂ ਨਿਕਲਦੀਆਂ। ਖਬਰਾਂ, ਹਾਂਜੀ। ਇੱਕ 2019 ਦੇ ਵਿੱਚ ਖਬਰ ਛਪੀ ਸੀ, ਜਨਵਰੀ ਮਹੀਨੇ ਚ, ਇਦੋਂ ਅਗਲੇ ਮਹੀਨੇ ਚ। 15 ਸਾਲ ਦੀ ਕੁੜੀ ਨੇ ਪਤਾ ਕੀ ਦੋਸ਼ ਲਾਏ ਸੀ? ਆਪਦੀ ਮਾਂ ਤੇ ਹੀ ਦੋਸ਼ ਲਾਏ। ਵੀ ਮੈਨੂੰ ਇਹ ਗੋਰਖ ਧੰਦੇ ਚ ਧੱਕਾ। ਹਾਂ, ਵੀ ਮੈਨੂੰ ਗੋਰਖ ਧੰਦੇ ਚ ਧੱਕਿਆ ਜਾ ਰਿਹਾ। ਟ੍ਰਿਬਿਊਨ ਤੇ ਖਬਰ ਲੱਗੀ ਹੈ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੀ ਇੱਕਾ ਦੁੱਕਾ ਘਟਨਾਵਾਂ, ਉਹ ਉਹਨਾਂ ਦੇ ਸੋਚਣ ਵਾਲੀ ਗੱਲ ਆ। ਉਹਨਾਂ ਦੀ ਅਕਲ ਨੂੰ ਥੋੜਾ ਜਿਹਾ ਹੱਥ ਮਾਰਨਾ ਚਾਹੀਦਾ ਵੀ ਇਹ ਇੱਕਾ ਦੁੱਕਾ ਨਹੀਂ। 2019 ਚ, ਅੱਜ ਤੋਂ 3 ਸਾਲ ਪਹਿਲਾਂ, 15 ਸਾਲ ਦੀ ਕੁੜੀ ਨੇ ਆਪਣੀ ਮਾਂ ਤੇ ਭਰਾ ਤੇ ਦੋਸ਼ ਲਾਏ ਸੀਗੇ ਵੀ ਉਹਨੂੰ ਫੋਰਸ ਕੀਤਾ ਜਾ ਰਿਹਾ ਜੀ। ਇਸ ਤੋਂ ਵੀ ਹਾਂਜੀ, ਇਸ ਤੋਂ ਵੀ ਲੱਗੇ ਪਿੱਛੇ ਜੀ ਆ ਫਰਵਰੀ 2019 ਦੇ ਵਿੱਚ, ਜਨਵਰੀ ਦੀ ਘਟਨਾ ਇਹ ਸੀ। ਫਰਵਰੀ ਦੇ ਵਿੱਚ ਕੀ ਹੋਇਆ? 9 women among 19 held in ਅੰਮ੍ਰਿਤਸਰ। ਇਸੇ ਰੈਕਟ ਦੇ ਵਿੱਚ 9 ਔਰਤਾਂ, 19 ਬੰਦੇ ਹੋਰ ਜਿਹੜੇ ਰੈਕਟ ਚਲਾ ਰਹੇ ਸੀ ਅੰਮ੍ਰਿਤਸਰ ਦੇ ਵਿੱਚ ਫੜੇ ਗਏ। ਇਸ ਤੋਂ ਵੀ ਅੱਗੇ ਆ ਜਾਓ, ਇੱਕ ਖਬਰ ਸੀਗੀ ਇੰਗਲਿਸ਼ ਟ੍ਰਿਬਿਊਨ ਦੀ, ਸ਼ਾਇਦ ਮੇਰੇ ਕੋਲ ਹੁਣ ਇੰਡੀਅਨ ਐਕਸਪ੍ਰੈਸ ਦੀ ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਬੀਬੀ ਨੂੰ ਜੌਬ ਚਲੀ ਗਈ ਉਹਦੀ, ਉਹ ਕਿਤੇ ਜੌਬ ਦੇ ਲਈ ਇੰਟਰਵਿਊ ਦੇਣ ਗਈ, ਕਿਸੇ ਹੋਟਲ ਮੈਨੇਜਮੈਂਟ ਦੇ ਕੰਮ ਦੇ ਨਾਲ ਸੰਬੰਧਿਤ। ਬਾਅਦ ਦੇ ਵਿੱਚ ਉਹਨੇ ਪਰਚਾ ਵੀ ਕਰਾਇਆ। ਇੰਡੀਅਨ ਐਕਸਪ੍ਰੈਸ ਤੇ ਇਹ ਜਿਹੜੀ ਆ ਖਬਰ ਵੀ ਛਪੀ ਸੀ। ਉਹਨੂੰ ਇਹ ਜੌਬ ਆਫਰ ਕੀਤੀ ਗਈ ਕਿ ਤੂੰ ਜੇ ਇਹ ਕੰਮ ਕਰ ਸਕਦੀ ਤਾਂ ਤੂੰ ਇਹ ਕੰਮ ਕਰ ਲੈ। ਇਹ ਮਾਰਚ 2021 ਦੀ ਘਟਨਾ, ਜਦੋਂ ਬਹੁਤ ਸਾਰੇ ਲੋਕਾਂ ਦੀਆਂ ਜੌਬਾਂ ਚਲੀਆਂ ਗਈਆਂ। ਤੁਸੀਂ ਇਹ ਦੇਖੋ ਵੀ ਕੌਮ ਦੀ ਕਿਰਦਾਰਕੁਸ਼ੀ ਕਿਵੇਂ ਹੋ ਰਹੀ ਆ। ਇੱਕ ਬੰਦਾ ਨਸ਼ਾ ਕਰਦਾ ਵਾ, ਉਹਨੂੰ ਕਹਿੰਦੇ ਆ ਚੱਕ 50-60 ਰੁਪਈਆ, 70 ਦੀ 80 ਦੀ ਬੋਤਲ, ਤੇ ਉੱਥੇ ਜਾ ਕੇ ਤੂੰ ਆਹ ਬੰਦੇ ਲੱਭ ਕੇ ਲਿਆ। ਇੱਕ ਕੁੜੀ ਵਿਚਾਰੀ ਆਪਦਾ ਘਰ ਚਲਾ ਰਹੀ ਹੈ, ਕੋਈ ਪ੍ਰਾਈਵੇਟ ਜੌਬ ਕਰਕੇ, ਕੋਈ ਬੈਂਕ ਦੀ, ਕੋਈ ਕਿਸੇ ਹੋਰ ਆਫਿਸ ਦੇ ਵਿੱਚ, ਕਿਸੇ ਹਸਪੀਟਲ ਦੇ ਵਿੱਚ ਰਿਸੈਪਸ਼ਨਿਸਟ ਆ ਜਾਂ ਕੁਛ ਵੀ ਆ, ਉਹਦੀ ਜੌਬ ਚਲੀ ਗਈ ਤੇ ਉਹਨੂੰ ਕੰਮ ਲੱਭਣਾ ਪੈ ਰਿਹਾ ਤੇ ਉਹਨੂੰ ਇਹ ਕਿਹਾ ਜਾ ਰਿਹਾ। ਜਦੋਂ ਕੋਈ ਅਜਿਹੇ ਸਪਾ ਸੈਂਟਰ, ਹੋਟਲ ਮੋਟਲ ਦੇ ਖਿਲਾਫ ਬੋਲਦਾ ਨਾ, ਹਾਂਜੀ, ਉਹ ਕਹਿੰਦੇ ਵੀ ਕਿਉਂ ਕਿਸੇ ਦੇ ਬਿਜ਼ਨਸ ਦੇ ਵਿੱਚ ਤੁਸੀਂ ਖਲਲ ਤਾਂ ਪਾਉਂਦੇ ਆ। ਹਾਂਜੀ ਹਾਂਜੀ, ਕਰ ਕੀ ਰਹੇ? ਸਾਲ 2 ਸਾਲ ਪਹਿਲਾਂ ਦੀ ਖਬਰ ਆ, 2 ਉਜ਼ਬੇਕੀ ਬੀਬੀਆਂ ਫੜੀਆਂ, ਨਾਲ 12 ਜਣੇ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਚੋਂ। 3 ਔਰਤਾਂ, 9 ਬੰਦੇ ਜੀ। ਸੈਕਸ ਰੈਕਟ ਉੱਥੇ ਚਲਾਇਆ ਜਾ ਰਿਹਾ ਸੀ। ਇਦਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ ਚੱਲ ਰਹੇ ਆ। ਚਾਰ ਖਬਰਾਂ ਤਾਂ ਹੁਣੇ ਆਪਾਂ ਸ਼ੇਅਰ ਕਰ। ਇਹਦਾ ਮਾੜਾ ਜਿਹਾ ਇੱਕ ਕਿੱਦਾਂ ਕਹਿੰਦੇ ਨੇ ਟ੍ਰੇਲਰ ਆ, ਉੱਥੇ ਪਤਾ ਨਹੀਂ ਕਿੰਨਾ ਗੰਦ ਪਿਆ ਹੋਣਾ। ਇਹ ਭਾਈ ਜਿਹੜੇ ਆਮ ਵੀ ਜਾਂਦੇ ਆ, ਤੁਸੀਂ ਸੁਚੇਤ ਰਿਹਾ ਕਰੋ ਜੀ, ਦੇਖਦੇ ਰਿਹਾ ਕਰੋ। ਇਹ ਇੱਥੇ ਤਾਂ ਜਾਣ ਬੁੱਝ ਕੇ ਗੰਦ ਪਾਇਆ ਜਾ ਰਿਹਾ ਜੀ ਜੀ, ਬਿਲਕੁਲ। ਇਹ ਵੀ ਗੁਰੂ ਦੀ ਨਗਰੀ ਬਦਨਾਮ ਕੀਤੀ ਜਾਵੇ। ਹਾਂਜੀ,
ਵੀ ਕੋਈ ਜਿਹੜਾ ਕੋਈ ਕਵੇ ਉਹ ਬਾਅਦ 'ਚ ਗੱਲਾਂ ਕਰਨ ਵੀ ਇੱਥੇ ਤਾਂ ਆਹ ਕੁਛ ਚੱਲਦਾ ਜਿਹੜੀ ਆ। ਉਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਰਾਤ ਵਾਲੀ ਘਟਨਾ ਸੀ ਮੋਟਰਸਾਈਕਲ ਵਾਲੀ ਮੁੰਡੇ ਵਾਲੀ, ਹੂੰ ਉਹੀ ਘਟਨਾ ਸੀ, ਇਹੀ ਐਂਗਲ ਨਿਕਲ ਕੇ ਸਾਹਮਣੇ ਇਹੀ ਆਇਆ। ਐਂਗਲ ਆਇਆ ਸੀ ਬਾਹਰ, ਹਾਂਜੀ ਜਿਸਮ ਫਰੋਸ਼ੀ ਦਾ ਹੀ ਆਇਆ ਹਾਂਜੀ, ਸੀ। ਕਿ ਉਹ ਮਿਡਲਮੈਨ ਸੀਗਾ ਤੇ ਉਹ ਬੀਬੀ ਨਾਲ ਕੋਈ ਧੱਕੇਸ਼ਾਹੀ ਕਰ ਰਿਹਾ ਸੀ। ਉੱਥੇ ਸਿੰਘ ਖੜੇ ਸੀਗੇ, ਉਹ ਉਹਨਾਂ ਨੇ ਕਹਿੰਦੇ ਵੀ ਤੂੰ- ਰੋਕਿਆ ਹਾਂ, ਟਾਲਿਆ, ਉਹਨਾਂ ਨੇ ਰੋਕਿਆ ਟਾਲਿਆ, ਉਹ ਗਾਲ ਦੁੱਪੜ ਕੱਢੀ ਉਹਨਾਂ ਨੇ, ਤੁਹਾਨੂੰ ਪਤਾ ਹੀ ਜਦੋਂ ਤੁਹਾਨੂੰ ਸੌਦਾ ਕੋਈ ਗਾਲ ਲਾਤਾ। ਕੱਢੂਗਾ ਹਾਂ ਤੇ ਫਿਰ ਕਰਾਉਂਦੇ ਉਹ ਬੀਬੀ ਕੋਲ ਉਹ ਹਾਲਾਂਕਿ ਕੰਮ ਸੀਗਾ, ਮੁੰਡੇ ਨੂੰ ਸ਼ਾਇਦ ਧੱਕਾ ਵੱਜਿਆ ਤੇ ਉਹ ਸਿਰ ਵੱਜ ਗਿਆ ਸਿਰ ਵੱਜ ਗਿਆ, ਹਾਂਜੀ, ਐਕਸੀਡੈਂਟਲੀ ਵੀ ਕਈ ਵਾਰੀ ਤੁਹਾਡੇ ਹੱਥੋਂ ਹੋ ਇਹ ਜਾਂਦਾ। ਜਿਹੀਆਂ ਹੋ ਜਾਂਦਾ। ਉਹ ਗ੍ਰਿਫਤਾਰ 3 ਜਾਣਿਆਂ ਦੇ ਪਰਚੇ 3 ਦਰਜ। ਜਾਣਿਆਂ ਤੇ ਪਰਚਾ ਵਾ, ਹੂੰ ਪਰ ਤੇ ਉੱਥੇ ਨੇੜੇ ਤੇੜੇ ਕਿਸੇ ਹੋਟਲ ਦੀ ਕੋਈ ਤਲਾਸ਼ੀ ਨਹੀਂ, ਨਾ ਉਹ ਬੀਬੀ ਤੋਂ ਪੁੱਛ ਪੜਤਾਲ ਹੋਈ ਹੈ, ਨਾ ਕੀ ਇਹਦਾ ਤੰਬਾਕੂ ਮਤਲਬ ਵੇਚਣਾ ਖੋਲਿਆ। ਹੂੰ ਉੱਥੇ ਸ਼ਰਾਬਾਂ ਪੀ ਕੇ ਬੰਦੇ ਭਾਲਦੇ ਫਿਰਦੇ ਆ ਮਿਡਲਮੈਨ, ਉਹਨਾਂ ਨੂੰ ਖੋਲਿਆ। ਤੇ ਜੇ ਤੁਸੀਂ ਹੱਕ ਦੀ ਗੱਲ ਕਰੋ ਤੇ ਉਹਦੇ ਤੇ ਪਾਬੰਦੀ, ਉੱਤੇ ਪਾਬੰਦੀਆਂ ਜੀ ਜੀ। ਬਹੁਤ ਮਾੜੀ ਗੱਲ ਆ, ਬਹੁਤ ਇਖਲਾਕ ਜਿਹੜਾ ਇਸ ਟਾਈਮ ਉੱਤੇ ਲੋਕਾਂ ਦਾ ਗਿਰ ਚੁੱਕਾ। ਗਜਨੀ ਦੇ ਬਾਜ਼ਾਰਾਂ ਚੋਂ ਸਿੰਘ ਬਿਲਕੁਲ ਔਰਤਾਂ ਨੂੰ ਛਡਾ ਕੇ ਲਿਆਉਂਦੇ ਸੀਗੇ ਵੀ ਇਸ ਜਿਸਮ ਫਰੋਸ਼ੀ ਦੇ ਧੰਦੇ 'ਚ ਉਹਨਾਂ ਦੀ ਜਿਹੜੀ ਖਰੀਦੋ ਫਰੋਖਤ ਹੋ ਰਹੀ ਸੀ ਹਾਂਜੀ ਵੀ ਉਹ ਰੁਕ ਸਕੇ, ਹਾਂ, ਵੀ ਇਹ ਵੀ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਧੱਕਾ ਨਾ ਹੋਵੇ। ਤੇ ਬਿਲਕੁਲ ਹੁਣ ਆ ਕੀ ਕਰ ਰਹੇ ਗੁਰੂ ਦੀ ਨਗਰੀ 'ਚ ਜਾ ਕੇ, ਆ ਕੀ ਇਹਨਾਂ ਨੇ ਗੋਰਖ ਧੰਦੇ ਖੋਲ੍ਹਦੇ ਪਏ, ਜੀ, ਬੇੜਾ ਗਰਕ ਜਿਹੜਾ ਇਹਨਾਂ ਨੇ ਇਸ ਟਾਈਮ ਪੂਰੀ ਤਰ੍ਹਾਂ ਕਰ ਜਿਹੜਾ ਦਿੱਤਾ ਹੈ ਪੰਜਾਬ। ਕਰਨ ਡਏ ਆ, ਜੀ ਕੋਈ ਕਸਰ ਨਹੀਂ ਛੱਡ ਰਹੇ ਇਸ ਚੀਜ਼ ਦੇ ਵਿੱਚ। ਜੇ ਰੂਹਾਨੀਅਤ ਦੇ ਕੇਂਦਰ ਤੇ ਅਟੈਕ ਹੈ ਸਭ ਤੋਂ, ਜਿਹੜਾ ਤੁਹਾਡਾ ਸਭ ਤੋਂ ਵੱਡਾ ਕੇਂਦਰ, ਇਹ ਦੇਖੋ ਇਹਦੇ ਮਨ ਦੇ ਉੱਤੇ ਵਿੱਚ ਕੀ ਹੋਊਗਾ? ਮਨ ਦੇ ਵਿੱਚ ਇਹ ਭਰਨ ਦੀ ਕੋਸ਼ਿਸ਼ ਆ ਹਾਂਜੀ ਵੀ ਤੁਸੀਂ ਉੱਥੇ ਮੱਥਾ ਟੇਕਣ ਨਹੀਂ ਜਾਣਾ, ਤੁਸੀਂ ਆਹ ਕੁਛ ਕਰਨ ਜਾਣਾ ਉੱਥੇ। ਜੀ ਵੀ ਕੋਈ ਇਧਰੋਂ ਆਵੇ ਉਧਰੋਂ ਆਵੇ, ਇਹ ਇੱਕ ਹਿਸਾਬ ਦੇ ਨਾਲ ਇਹਨਾਂ ਦੀ ਕੋਸ਼ਿਸ਼ ਆ ਵੀ ਸੈਂਟਰ ਬਣਾ ਦਈਏ ਇਹੋ ਜਿਹੀਆਂ ਚੀਜ਼ਾਂ ਦਾ। ਆ ਤੁਸੀਂ ਉਹਦੇ ਅੰਮ੍ਰਿਤਸਰ ਦੀਆਂ ਖਬਰਾਂ ਪੜ੍ਹ ਕੇ ਦੇਖ ਲਿਓ, ਜੀ ਡਰੱਗ ਟ੍ਰੈਫਿਕਿੰਗ, ਹਾਂਜੀ ਡਰੱਗ ਰੈਕੇਟਰਿੰਗ, ਹਾਂਜੀ ਆ ਇਦਾਂ ਦੇ ਜਿਹੜੇ ਆ ਕਿਸੇ ਨੂੰ ਐਕਸਟੋਰਸ਼ਨ ਜਿਹੜੀ ਉਹ ਕਰਨੀ, ਸੈਕਸ ਟ੍ਰੈਫਿਕਿੰਗ, ਆ ਸਾਰੀਆਂ ਚੀਜ਼ਾਂ ਉੱਥੇ ਹੋ ਰਹੀਆਂ, ਉੱਥੇ ਹੋ ਕਰਵਾਈਆਂ ਜਾ ਰਹੀਆਂ, ਖੁੱਲ੍ਹ ਦਿੱਤੀ ਹੋਈ ਆ। ਜੀ, ਉਦਾਂ ਤੇ ਕਹਿੰਦੇ ਵੀ ਜਿਹੜੀ ਪੁਲਿਸ ਆ ਉਹ ਕੀੜੀ ਵੀ ਤੁਰੇ ਤੇ ਇਹਨਾਂ ਨੂੰ ਪਤਾ ਲੱਗ ਪਤਾ ਜਾਂਦਾ, ਲੱਗ ਜਾਂਦਾ, ਬਿਲਕੁਲ ਸਹੀ। ਤੇ ਇੱਥੇ ਏਡਾ ਕੁਛ ਜਿਹੜਾ ਹੋਈ ਜਾ ਰਿਹਾ ਇਹਨਾਂ ਨੂੰ ਦਿਸਦਾ ਨਹੀਂ, ਦਿਸਦਾ ਅੱਖਾਂ ਤੇ ਕਿਹੜੀ ਇਹਨਾਂ ਦੇ ਪੱਟੀ ਵੱਜੀ ਹੈ। ਜੀ ਜੀ ਜੀ, ਇਨਕਲਾਬ ਵਾਲਾ ਨੂੰ ਵੀ ਸੋਚਣਾ ਚਾਹੀਦਾ, ਬਦਲਾਵ ਲਿਆਉਣਾ। ਹਾਂਜੀ। ਸੋ ਇਹ ਵੀ ਸੋਚਣਾ ਚਾਹੀਦਾ ਕਿ ਜੇਕਰ ਨਸ਼ੇ ਨਾਲ ਮੌਤਾਂ ਵੀ ਉਵੇਂ ਹੁੰਦੀਆਂ ਰਹੀਆਂ ਹੋ ਰਹੀਆਂ, ਚਲੋ 2 ਮਹੀਨੇ ਤਾਂ ਟਾਈਮ ਲੱਗ ਜਾਂਦਾ, 3 ਮਹੀਨੇ ਟਾਈਮ ਲੱਗ ਜਾਂਦਾ, 4 5 6 9 ਮਹੀਨੇ ਟਾਈਮ ਲੱਗਿਆ ਤੁਹਾਨੂੰ ਇਹ ਆਈਡੈਂਟੀਫਾਈ ਕਰਨ ਦੇ ਲਈ ਕਿ ਨਸ਼ਾ ਕਿੱਧਰੋਂ ਰਿਹਾ ਔਰ ਕੰਟਰੋਲ ਨਹੀਂ ਹੋ ਰਿਹਾ। ਤੇ ਇਹਦੇ ਲਈ ਤਾਂ ਕੋਈ ਤੁਹਾਡੇ ਖਜ਼ਾਨੇ 'ਚ ਬੋਝ ਨਹੀਂ ਚਾਹੀਦਾ, ਪੁਲਿਸ ਤੁਹਾਡੇ ਕੋਲੇ ਆ, ਪ੍ਰਸ਼ਾਸਨ ਤੁਹਾਡੇ ਕੋਲੇ, ਐਸਡੀਐਮ ਤਹਿਸੀਲਦਾਰ ਸਭ ਕੁਝ ਤੁਹਾਡੇ ਕੋਲੇ, ਰੇਡ ਕਰੋ ਜਿੱਥੇ ਗਲਤ ਕੰਮ ਹੋ ਰਹੇ ਆ। ਇਹ ਚਲੋ ਨੌਕਰੀਆਂ ਦੇਣੀਆਂ ਵਾ, ਤੁਹਾਨੂੰ ਪੈਸਾ ਚਾਹੀਦਾ ਕਿ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਵੀ ਪੈਸਾ ਚਾਹੀਦਾ। ਉਹ ਤਾਂ ਹੈਗਾ ਹੀ ਹੈ ਨਾ, ਉਹ ਤਾਂ ਸਾਰਾ ਕੁਝ ਉੱਥੇ ਸੈਟਅਪ ਹੀ ਆ, ਉਹਦੇ ਹੋਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਆ। ਲੋਕਾਂ ਨੇ ਚੰਗੀ ਝਾੜ ਪਾਈ ਆਨਲਾਈਨ, ਜਿਵੇਂ ਦੇਖਿਆ ਟਵਿੱਟਰ, ਸੋਸ਼ਲ ਮੀਡੀਆ ਤੇ ਕਈ ਥਾਵਾਂ ਦੇ ਉੱਤੇ ਵੀ ਭਾਈ ਸੁੱਤੇ ਕਿ ਜਾਗਦੇ ਆ, ਤੁਸੀਂ ਕੁਝ ਕਰਨਾ ਹੈ ਕਿ ਨਹੀਂ ਕਰਨਾ ਹੈ, ਵੀ ਕੀ ਮਤਲਬ ਉਹਦੀ ਜਿਹੜੀ ਰੂਹਾਨੀਅਤ ਦੇ ਕੇਂਦਰ ਦੀ ਸ਼ਰੇਆਮ ਜਿਹੜੀ ਆਸਥਾ ਹੈ ਉਸ ਨੂੰ ਭੰਗ ਕੀਤਾ ਜਾ ਰਿਹਾ ਹੈ, ਵੀ ਉਸ ਦੀ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਆ, ਪਵਿੱਤਰਤਾ ਨੂੰ ਢਾਹ ਲਾਈ ਜਾ ਰਹੀ ਆ, ਵੀ ਤੁਸੀਂ ਕੇਅਰ ਵੀ ਕਰਦੇ ਆ ਇਹ ਸਾਰੀਆਂ ਚੀਜ਼ਾਂ ਦੇ ਲਈ। ਸ਼ਰੇਆਮ ਇੱਕ ਪਿੰਪ ਆਫਰ ਕਰ ਲਿਆ, ਇੱਕ ਗਰਲ ਨੂੰ ਆਫਰ ਕਰ ਰਿਹਾ, ਕਹਿ ਰਿਹਾ ਵੀ ਸੋਹਣੀ ਹੋਊਗੀ ਤੂੰ ਅੱਜ ਤੈਨੂੰ ਹੋਟਲ ਦਵਾਉਂਦੇ ਆ, ਤੇ ਉਸ ਤੋਂ ਬਾਅਦ ਚ ਉਹ ਕਹਿ ਰਿਹਾ ਵੀ ਖਾਦੀ ਪੀਤੀ ਚ ਕਹਿ ਹੋ ਗਿਆ, ਜਵਾਨ ਉਹਦੀ ਤਿਲਕ ਗਈ, ਮਾਂ ਉਹਦੀ ਵੀ ਉਹੀ ਰਾਗ ਲਾਪੀ ਜਾਂਦੀ ਆ, ਤੇ ਹੈ ਕੀ ਚਲੋ ਇਹ ਨਹੀਂ ਆ ਮੇਨ ਬੰਦਾ, ਅਸੀਂ ਮੰਨਦੇ ਇਸ ਚੀਜ਼ ਨੂੰ ਵੀ ਇਹ ਤਾਂ ਚਲੋ ਇੱਕ ਮਿਡਲਮੈਨ ਆ, ਮਿਡਲਮੈਨ ਹੀ ਆ ਹਨਾ, ਵੀ ਇਹ ਲਿਆ ਕੇ ਦੇ ਰਿਹਾ ਆ, ਪਰ ਇਹਦਾ ਮਤਲਬ ਉਹਦੇ ਕੋਲ ਕਿੰਨੇ ਹੋਟਲਾਂ ਦੇ ਲਈ ਹੋਟਲ ਹੋਰ ਹੋਣਗੇ, ਕਿੰਨੇ ਜਿਹੜੇ ਅਸਲੀਅਤ ਤਾਂ ਡਰਾਉਣੀ ਹੋਊਗੀ, ਇਸ ਤੋਂ ਵੀ ਜ਼ਿਆਦਾ, ਇਹ ਤੋਂ ਵੀ ਡਰਾਉਣੀ ਜਿਹੜੀ ਹੋਊਗੀ। ਖਬਰਾਂ ਉੱਥੇ 20 ਬੰਦੇ ਆਉਂਦੇ ਨੇ ਮਿਡਲਮੈਨ, ਜਾਂ 30 ਆਉਂਦੇ ਨੇ, 40 ਆਉਂਦੇ ਨੇ, ਇਦਾਂ ਦੇ 100 ਹੋਟਲ ਆ ਕਿ 150 ਆ। ਜਿਹੜਾ ਕਿਤੇ ਕੋਈ ਦਰਬਾਰ ਸਾਹਿਬ ਨੂੰ ਜਦੋਂ ਕਿਤੇ ਗਲਿਆਰੇ ਜਾਂਦਾ, ਇਦਾਂ ਦੇ ਬਥੇਰੇ ਉੱਥੇ ਖੜੇ ਹੁੰਦੇ ਆ। ਹਾਂਜੀ, ਪੈਂਫਲੇਟ ਜਿਹੜੇ ਹਾਚੇ ਫੜਿਆ ਦਿਖਾਉਂਦਾ ਸੀ ਨਾ, ਹੋਟਲ ਦਾ ਦਿਖਾਉਂਦੇ ਰਹਿੰਦੇ ਆ, ਹਾਂਜੀ, ਇਦਾਂ ਦੇ ਬਥੇਰੇ ਹੁੰਦੇ ਆ। ਪਰ ਇਹ ਉਹਨਾਂ ਲੋਕਾਂ ਦੇ ਉੱਤੇ ਕਰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਆ, ਜਿਹੜੇ ਖਾਸ ਕਰਕੇ ਬਾਹਰੋਂ ਆਏ ਆ, ਜਾਂ ਹੋਰ ਧਰਮ ਦੇ ਆ, ਜਾਂ ਜਿਹੜੇ ਸੈਲਾਨੀ ਆ, ਜਾਂ ਹੋਰ ਸੂਬਿਆਂ ਚੋਂ ਆਏ ਹੁੰਦੇ ਆ, ਉਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ। ਔਰ ਮੇਰੇ ਖਿਆਲ ਚ ਹੋਇਆ ਉਹ ਤਾਂ ਅਣਜਾਣਪੁਣੇ ਚ, ਕਿਉਂਕਿ ਉਹਨੂੰ ਬਲੌਗਿੰਗ ਦਾ, ਵੀਡੀਓ ਦਾ ਕੁਝ ਪਤਾ ਨਹੀਂ, ਇਹ ਤਾਂ ਚੰਗਾ ਹੋ ਗਿਆ ਵੀ ਇਹ ਪਤਾ ਲੱਗ ਗਿਆ, ਹਾਂਜੀ, ਵੀ ਇਹ ਕੁਦਰਤੀ ਇਸ ਚੀਜ਼ ਦਾ, ਕਿਉਂਕਿ ਜੋ ਸ਼ਾਰਪ ਹੁੰਦਾ ਤਾਂ ਉਹਨੇ ਨਹੀਂ ਆਉਣਾ ਸੀ, ਉਹਨੂੰ ਪਤਾ ਸੀ ਮੈਂ ਵੀਡੀਓ ਚ ਆ ਜਾਊਂਗਾ। ਸੋ ਇਹ ਸਾਰਾ ਕੁਝ ਉੱਥੇ ਜਿਹੜਾ ਜੀ ਉਹ ਵਾਪਰਿਆ, ਤੇ ਆਪਾਂ ਨੂੰ ਸਾਰਿਆਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ, ਕਿਉਂਕਿ ਇਹ ਸਾਰਿਆਂ ਦੀ ਆਸਥਾ ਦਾ ਜਿਹੜਾ ਉਹ ਕੇਂਦਰ ਆ, ਤੇ ਆਪਾਂ ਚਾਹੁੰਦੇ ਆ ਵੀ ਭਾਈ ਇਦਾਂ ਦੇ ਉੱਥੇ ਪੁੱਠੇ ਕੰਮ ਜਿਹੜੇ ਉਹ ਨਾ ਹੋਣ। ਕੱਲਾ ਸਿੱਖ ਧਰਮ ਦੇ ਪਵਿੱਤਰ ਥਾਵਾਂ ਦਾ ਨਹੀਂ, ਕਿਸੇ ਵੀ ਥਾਂ ਦੇ ਪਵਿੱਤਰ ਥਾਵਾਂ ਦੇ ਉੱਤੇ ਜਿਹੜੇ ਵੀ ਕੋਈ ਰੂਹਾਨੀਅਤ ਦੇ ਜਿਹੜੇ ਕੇਂਦਰ ਆ, ਉੱਥੇ ਇਹ ਚੀਜ਼
ਟੋਟਲੀ ਬੱਜਰ ਹਾਂਜੀ। ਗੁਨਾਹ ਆ, ਹਾਂ ਇਹ ਹੋਣਾ ਹੀ ਨਹੀਂ ਚਾਹੀਦਾ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਜੀ। ਹੈ ਆ, ਹੂੰ ਪਰ ਐਟਲੀਸਟ ਇੱਥੇ ਤੇ ਰੋਕ ਲਓ। ਇੱਥੇ ਤਾਂ ਰੋਕ ਲਓ, ਬਿਲਕੁਲ ਸਹੀ ਹੈ। ਇਹਨਾਂ ਥਾਵਾਂ ਤੇ ਤਾਂ ਨਾਲੇ ਇਹ ਵੀ ਹੈ ਕਿ ਇਕੱਲੇ ਸਿੱਖਾਂ ਨੂੰ ਨਹੀਂ ਆਵਾਜ਼ ਬੁਲੰਦ ਕਰਨੀ ਚਾਹੀਦੀ, ਇਹ ਹਰ ਸਾਰਿਆਂ ਉਹ ਦੇ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਕਿਸੇ ਫਿਰਕੇ ਦਾ ਜਿਹੜੀ ਗੁਰੂ ਸਾਹਿਬ ਦੇ ਵਿੱਚ ਇਕਾਦਤ ਆਖਾ ਦਿੱਤਾ। ਰੋਜ਼ ਜਾਂਦੇ ਆ, ਰੋਜ਼ ਜਾਂਦੇ ਆ ਆਪਾਂ ਮੱਥਾ ਮੱਥੇ ਟੇਕਦੇ ਆ, ਹਾਂਜੀ। ਲੰਗਰ ਛਕਦੇ ਕੱਲਾ ਆ। ਇਹ ਨਹੀਂ ਹੁੰਦਾ ਕਿ ਭਾਈਚਾਰਕ ਸਾਂਝ ਨਹੀਂ ਕਹਿਣ ਨਾਲ ਨਹੀਂ ਹੁੰਦੀ ਗਈ, ਹਾਂ, ਤੁਹਾਨੂੰ ਨਾਲ ਖੜਨਾ ਚਾਹੀਦਾ ਭਾਈ, ਦਿਖਾਉਣੀ ਪੈਂਦੀ ਆ। ਤੁਹਾਨੂੰ ਸਾਂਝ ਦਾ ਪ੍ਰਗਟਾਵਾ ਕਰਨਾ ਚਾਹੀਦਾ, ਤੁਹਾਨੂੰ ਇਹ ਅਹਿਸਾਸ ਕਰਾਉਣਾ ਪਊਗਾ ਭਾਈਚਾਰੇ ਨੂੰ ਕਿ ਯਾਰ ਹਾਂ ਸਾਡੀ ਕੱਲੀ ਜ਼ੁਬਾਨੀ ਗੁਲਾਮੀ ਨਹੀਂ, ਸਾਂਝ ਅਸੀਂ ਖੜਦੇ ਵੀ ਗਿਆ। ਹੁਣ ਇਸ ਚੱਕਰ ਦੇ ਵਿੱਚ ਹੋਰ ਵੀ ਜਿਹੜੇ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਹਾਂਜੀ। ਜਿਹੜੇ ਸਹੀ ਵੀ ਚੱਲ ਰਹੇ ਹੋਣਗੇ ਉਹ ਵੀ ਵਿਚਾਰੇ ਬਦਨਾਮ ਨੇ। ਹਾਂ ਬਿਲਕੁਲ, ਕਾਲਕ ਤਾਂ ਲੱਗਣੀ ਸਾਰਿਆਂ ਤੇ, ਸਾਰਿਆਂ ਤੇ ਬਰਾਬਰ ਦੀ ਜਿਹੜੀ ਜੀ। ਉਹ ਜਿਹੜੀ ਸਗੋਂ ਉਹਨਾਂ ਨੂੰ ਵੀ ਬਾਹਰ ਆਉਣਾ ਚਾਹੀਦਾ। ਨਹੀਂ, ਆ ਜਿਹੜੀ ਆ ਮੁੰਡੇ ਦੀ ਜਿਹੜੀ ਕੀਤੀ ਆ, ਇਹ ਹਾਂਜੀ। ਦੂਜੇ ਹੋਟਲ ਵਾਲਿਆਂ ਨੇ ਕੀਤੀ ਹਾਂਜੀ ਵੀ ਤੂੰ ਤਾਂ ਭਾਈ ਸਾਨੂੰ ਬਦਨਾਮ ਕਰਾ ਗਿਆ। ਹਾਂ ਨਹੀਂ, ਉਹਨਾਂ ਦੀ ਜਥੇਬੰਦੀਆਂ ਹੋਟਲ ਵਾਲਿਆਂ ਦੀਆਂ ਬਣੀਆਂ ਹੋਣੀਆਂ, ਐਸੋਸੀਏਸ਼ਨਾਂ ਹੋਣੀਆਂ, ਉਹਨਾਂ ਨੂੰ ਤਾਂ ਸਗੋਂ ਇਹ ਮੇਰਾ ਖਿਆਲ ਹੈ ਕਿ ਮੈਨੂੰ ਲੱਗਦਾ ਉਹ ਵੀ ਦੁਖੀ ਹੋਣੇ ਆ। ਹੂੰ ਜਿਹੜਾ ਸਹੀ ਚੱਲ ਰਿਹਾ ਤੇ ਜਿਹੜਾ ਕਿ ਗੈਰ ਕਾਨੂੰਨੀ ਚੱਲ ਰਿਹਾ, ਹਾਂ ਇਹਨਾਂ ਨੂੰ ਟੈਕਸ ਵੀ ਦੇਣਾ ਪੈਂਦਾ ਹੋਣਾ, ਹਾਂਜੀ। ਇਹਨਾਂ ਨੂੰ ਕਈ ਕੁਝ ਕਰਨਾ ਪੈਂਦਾ ਹੋਣਾ, ਉਹਦੇ ਉਦਾਂ ਹੀ ਪੈਸੇ ਤਾਂ ਕੈਸ਼ ਚੱਕੀ ਜਾਂਦੇ ਹੋਣੇ। ਨਹੀਂ ਦੇਖੋ ਪਿਛਲੇ ਟਾਈਮ ਦੇ ਵਿੱਚ ਜਿਹੜੇ ਵਿਚਾਰੇ ਜੈਨੂਨ ਆ ਕਰੋਨਾ ਚ ਤਾਂ ਉਹ ਤਾਂ ਹਿੱਟ ਬਹੁਤ ਹੋਏ ਤੇ ਜਿਨ੍ਹਾਂ ਦੀ ਸੀਗੀ ਸਰਕਾਰੀ ਦਰਬਾਰੇ ਪਹੁੰਚ, ਉਹ ਕੋਈ ਕੋਵਿਡ ਵਾਲਿਆਂ ਨੂੰ ਠਹਿਰਾਈ ਜਾਂਦਾ ਸੀ, ਹਾਂ ਤੇ ਕੋਈ ਕਿਸੇ ਤਰ੍ਹਾਂ ਦਾ ਪੈਸਾ ਬਣਾਈ ਜਾਂਦਾ ਸੀ ਉਹਨਾਂ ਨੇ ਤਾਂ। ਪਰ ਇਹ ਸਾਡੇ ਲਈ ਮੰਦਭਾਗੀ ਗੱਲ ਇਹ ਆ ਵੀ ਸਾਡੇ ਹੁੰਦਿਆਂ ਇਹ ਚੀਜ਼ਾਂ ਵਾਪਰੀਆਂ ਉੱਥੇ, ਸਾਡੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ, ਸਾਡੇ ਲਈ ਇਦੋਂ ਵੱਡੀ ਸ਼ਰਮ ਦੀ ਗੱਲ ਮੇਰੇ ਹਿਸਾਬ ਨਾਲ ਤਾਂ ਉੱਥੇ ਅੱਜ ਹੋਣਾ ਚਾਹੀਦਾ ਸੀ ਤਗੜਾ ਪ੍ਰੋਟੈਸਟ ਜੀ, ਹੋਣਾ ਵੀ ਆਹ ਗੰਦ ਜਿਹੜਾ ਇੱਥੋਂ ਕੱਢਿਆ ਜਾਵੇ, ਅਸੀਂ ਉੱਠਣਾ ਨਹੀਂ। ਹਾਂਜੀ, ਜਿੰਨੀ ਦੇਰ ਤੱਕ ਇਹ ਗੰਦ ਜਿਹੜਾ ਇੱਥੋਂ ਤੁਸੀਂ ਹਟਾਉਂਦੇ ਨਹੀਂ ਆ। ਤੇ ਫਿਰ ਜੇ ਫਿਰ ਗੁੱਸੇ ਚ ਆਏ ਨੇ ਕਿਸੇ ਨੇ ਕੋਈ ਕਾਰਵਾਈ ਕਰਤੀ ਤੇ ਫਿਰ ਇਹਨਾਂ ਦੇ ਦੁਆਲੇ ਇਹਨਾਂ ਨੇ ਜਲਦੀ ਹੋ ਜਾਣਾ, ਪ੍ਰਸ਼ਾਸਨ ਨੇ ਉਦਾਂ ਹਰਕਤ ਚ ਨਹੀਂ ਆਉਣਾ। ਬਿਲਕੁਲ ਜੀ। ਇਹ ਜੇ ਨਹੀਂ ਕਰਨਗੇ ਫਿਰ ਇਵੈਂਚੁਅਲੀ ਕਰਨੀ ਪੈਣੀ ਹੈ ਲੋਕਾਂ ਨੂੰ। ਫਿਰ ਉਹ ਕੀ ਕਰਨਗੇ, ਕਿੰਨਾ ਕੁ ਚਿਰ ਜਿਹੜਾ ਉਹ ਕੁੱਟ ਖਾਈ ਜਾਊਗਾ ਕੋਈ ਬੰਦਾ, ਉਹ ਹਿਸਾਬ ਹੁੰਦਾ। ਤੇ ਹੁਣ ਆਪਾਂ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਸਮਾਪਤ ਹੈ ਤੇ ਮਿਲਾਂਗੇ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।